ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸਰਬਜੀਤ ਸਿੰਘ ਚੋਕਰ ਟਰਲਿਕ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬਿਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਸਭ ਤੋਂ ਪਹਿਲਾਂ ਆਪਾਂ ਨਵਜੋਤ ਸਿੱਧੂ ਦੀ ਜੇ ਗੱਲ ਕਰਦੇ ਹਾਂ, ਜਿਹੜਾ ਬਿਲਕੁਲ ਰੋਕਿਆ ਹੋਇਆ ਸੀ ਪੰਜਾਬ ਦੇ ਵਿੱਚ ਆਉਣ ਤੋਂ, ਪਰ ਉਸਨੇ ਹੁਣ ਮੇਲਾ ਲੁੱਟਿਆ ਤੇ ਕੈਪਟਨ ਖਾਮੋਸ਼। ਬਿਲਕੁਲ ਜੀ, ਹਾਲਾਂਕਿ ਆਪਾਂ ਕਈ ਦਿਨ ਤੋਂ ਜਿਹੜੀ ਉਹ ਗੱਲ ਕਰ ਰਹੇ ਹਾਂ ਕਿ ਕਾਂਗਰਸ ਨੂੰ ਇਹ ਭਾਰਾ ਪੈ ਸਕਦਾ ਨਵਜੋਤ ਸਿੱਧੂ ਨੂੰ ਸਾਈਡ ਲਾਈਨ ਕਰਨਾ ਜਾਂ ਸਾਈਡ ਲਾਈਨ ਰੱਖਣਾ। ਇਹ ਹਾਈ ਕਮਾਂਡ ਨੇ ਵੀ ਗੱਲ ਜਿਹੜੀ ਜੀ ਉਹ ਮਹਿਸੂਸ ਕੀਤੀ ਆ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਪ੍ਰਿਅੰਕਾ ਗਾਂਧੀ ਵਾਡਰਾ ਦੇ ਇੱਥੇ ਪੰਜਾਬ ਆਉਣ ਤੋਂ ਪਹਿਲਾਂ ਉਹਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉੱਥੇ ਬੁਲਾ ਕੇ ਦਿੱਲੀ ਦੇ ਵਿੱਚ ਮੀਟਿੰਗ ਕੀਤੀ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪਟਨਾ ਸਾਹਿਬ ਦੇ ਵਿੱਚ ਜਿਹੜਾ ਸੀਗਾ ਜੀ ਪ੍ਰਚਾਰ ਦਾ ਪ੍ਰੋਗਰਾਮ, ਜਿੱਥੇ ਉਹਨਾਂ ਨੇ ਕਾਂਗਰਸੀ ਉਮੀਦਵਾਰ ਸ਼ਤਰੂਘਨ ਸਿਨਹਾ ਹੋਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਸੀਗਾ, ਉਹ ਰੈਲੀਆਂ ਕੈਂਸਲ ਕੀਤੀਆਂ ਗਈਆਂ ਔਰ ਕੈਂਸਲ ਕਰਕੇ ਜਿਹੜੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਆਪਣੇ ਨਾਲ ਜਿਹੜੇ ਜਹਾਜ਼ ਤੇ ਉਹ ਆਏ ਉਹਦੇ ਤੇ ਉਹ ਲੈ ਕੇ ਆਏ। ਜਿਹੜਾ ਜਹਾਜ਼ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦਿੱਤਾ ਹੋਇਆ ਉਹ ਦਿੱਲੀ ਦੇ ਵਿੱਚ ਹੀ ਜਿਹੜਾ ਦੀ ਉਹ ਪਾਰਟ ਸੀਗਾ। ਸ਼ਾਇਦ ਇਹਦੀ ਅਹਿਮੀਅਤ ਜਿਹੜੀ ਜੀ ਉਹ ਸਮਝਦਿਆਂ ਹੋਇਆ ਪ੍ਰਿਅੰਕਾ ਗਾਂਧੀ ਵਾਡਰਾ ਹੋਰੀ ਉਹਨਾਂ ਨੂੰ ਸਟੇਜ ਤੇ ਲੈ ਕੇ ਆਏ। ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਇੱਕਦਮ ਪ੍ਰਗਟ ਹੋਏ ਸਟੇਜ ਦੇ ਉੱਤੇ ਤੇ ਲੋਕਾਂ ਦੇ ਵਿੱਚ ਉਤਸ਼ਾਹ ਵੀ ਜਿਹੜਾ ਜੀ ਉਹ ਮਚਿਆ। ਇਹ ਉਤਸ਼ਾਹ ਉਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦਾ ਕਿਸੇ ਟਾਈਮ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਟੇਜ ਦੇ ਉੱਤੇ ਆਉਣ ਦੇ ਨਾਲ ਜਿਹੜਾ ਉਹ ਹੁੰਦਾ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਸੰਬੋਧਨ ਕੀਤਾ ਬੜੇ ਠੰਡੇ ਜਿਹੜਾ ਦੀ ਸਟਾਈਲ ਦੇ ਵਿੱਚ। ਇੱਕ ਵਾਰੀ ਵੀ ਉਹਨਾਂ ਨੇ ਬਾਦਲਾਂ ਦਾ ਨਾਮ ਜਿਹੜਾ ਜੀ ਉਹ ਨਹੀਂ ਲਿਆ ਇਸ ਆਪਣੇ ਸੰਬੋਧਨ ਦੇ ਵਿੱਚ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਬੋਲਣ ਦੇ ਵਾਸਤੇ ਜਿਹੜਾ ਜੀ ਉਹ ਸਟੇਜ ਦੇ ਉੱਤੇ ਵੀ ਬਾਰ-ਬਾਰ ਮਨਾਉਂਦੇ ਜਿਹੜਾ ਜੀ ਉਹ ਨਜ਼ਰ ਆਏ ਪ੍ਰਿਅੰਕਾ ਗਾਂਧੀ ਵਾਡਰਾ ਤੇ ਜਿਹੜੇ ਉੱਥੋਂ ਦੇ ਉਮੀਦਵਾਰ ਨੇ ਰਾਜਾ ਵੜਿੰਗ। ਔਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੁਝ 3-3.5 ਮਿੰਟ ਸਿਰਫ ਜਿਹੜਾ ਜੀ ਉਹ ਭਾਸ਼ਣ ਦਿੱਤਾ ਔਰ ਉਹ ਇੱਕ ਜਿਹੜਾ ਉਹ ਜੋਸ਼ੀਲਾ ਭਾਸ਼ਣ ਸੀਗਾ ਜੀ, ਜਿਹਨੇ ਲੋਕਾਂ ਨੂੰ ਉੱਥੇ ਜਿਹੜਾ ਜੋਸ਼ ਦੇ ਵਿੱਚ ਵੀ ਭਰਿਆ ਔਰ ਲੋਕਾਂ ਨੇ ਜਿਹੜਾ ਸੀ ਉਹ ਨਾਅਰੇ ਲਾਏ। ਇਹਦੇ ਜਦੋਂ ਜੇ ਵੀਡੀਓਜ਼ ਤੇ ਫੋਟੋਜ਼ ਦੇਖੀਆਂ ਹੋਣ ਤਾਂ ਪ੍ਰਿਅੰਕਾ ਗਾਂਧੀ ਵਾਡਰਾ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਬਾਰ-ਬਾਰ ਗੱਲ ਕਰਦੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਦੀ ਫੇਸ ਸੀਗਾ ਉਹ ਨਾਰਾਜ਼ਗੀ ਭਰਿਆ ਵੇਖਿਆ ਜਾ ਸਕਦਾ ਸੀਗਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਛੋਟੇ ਜਿਹੇ ਭਾਸ਼ਣ ਦੇ ਵਿੱਚ ਕਈ ਕੁਛ ਜਿਹੜਾ ਦੀ ਉਹ ਕਵਰ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ। ਇਹਨੂੰ ਜਿੱਥੇ ਕਾਂਗਰਸੀ ਵਰਕਰਾਂ ਦੇ ਵਿੱਚ ਜੋਸ਼ ਭਰਨ ਵਾਲਾ ਕਿਹਾ ਜਾ ਸਕਦਾ ਹੈ, ਦੂਜੇ ਪਾਸੇ ਉਹਨਾਂ ਨੇ ਆਪਣੇ ਚੌਕੇ ਛਿੱਕੇ ਜਿਹੜੇ ਸੀ ਕਿੱਧਰ ਨੂੰ ਮਾਰੇ ਉਹ ਸਮਝਣ ਵਾਲੇ ਸਮਝ ਗਏ। ਉਹਨਾਂ ਨੇ ਇਹ ਗੱਲ ਜਿਹੜੀ ਆਖੀ ਕਿ ਬਠਿੰਡੇ ਦੀ ਧਰਤੀ ਤੋਂ ਉਹ ਸਹੁੰ ਚੁੱਕਦੇ ਆ ਕਿ ਜੇ ਉਹ ਬੇਅਦਬੀ ਵਾਲੀਆਂ ਘਟਨਾਵਾਂ ਦੇ ਵਾਸਤੇ ਇਨਸਾਫ ਨਾ ਦਵਾ ਸਕੇ ਤਾਂ ਉਹ ਸਿਆਸਤ ਤੋਂ ਕਿਨਾਰਾ ਕਰ ਲੈਣਗੇ। ਉਹਨਾਂ ਨੇ ਇਹ ਵੀ ਗੱਲ ਆਖੀ ਕਿ ਪੰਜਾਬ ਦੀ ਇੱਕ ਪੀੜ੍ਹੀ ਨੂੰ ਨਿਗਲ ਜਾਣ ਵਾਲੇ ਜਿਹੜੇ ਸੀਗੇ ਉਹਨਾਂ ਦੇ ਵਿਰੋਧ ਦੇ ਵਿੱਚ ਉਹ 17 ਤਰੀਕ ਨੂੰ ਡਟਣਗੇ ਇੱਥੇ ਬਠਿੰਡੇ ਦੇ ਵਿੱਚ ਆ ਕੇ। ਇਹਦਾ ਜਿਹੜਾ ਜੀ ਰਾਜਨੀਤਿਕ ਮਤਲਬ ਜਿਹੜਾ ਉਹ ਬਹੁਤ ਵੱਖਰਾ ਨਿਕਲਦਾ। ਬਠਿੰਡਾ ਡਿਸਟ੍ਰਿਕਟ ਦੇ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਹੁੰ ਚੁੱਕੀ ਸੀ ਨਸ਼ਿਆਂ ਨੂੰ ਖਤਮ ਕਰਨ ਦੀ। ਇਹਨੂੰ ਉਹਦੇ ਨਾਲ ਜੋੜ ਕੇ ਜਿਹੜਾ ਜੀ ਉਹ ਦੇਖਿਆ ਜਾ ਸਕਦਾ। ਦੂਜਾ ਜਿਹੜਾ ਉਹਨਾਂ ਨੇ ਇੱਕ ਕਿਸਮ ਦੇ ਨਾਲ ਕਹਿਣ ਦੀ ਕੋਸ਼ਿਸ਼ ਜਿਹੜੀ ਜੀ ਉਹ ਕੀਤੀ ਕਿ ਇਹ ਦੋ ਚੀਜ਼ਾਂ, ਚਾਹੇ ਉਹ ਬੇਅਦਬੀ ਕਾਂਡ ਨੇ ਚਾਹੇ ਉਹ ਨਸ਼ਿਆਂ ਵਾਲਾ ਮੁੱਦਾ, ਇਹਦੇ ਉੱਤੇ ਮੌਜੂਦਾ ਸਰਕਾਰ ਜਿਹੜੀ ਆ ਉਹ ਜਾਣ ਬੁੱਝ ਕੇ ਕੰਮ ਨਹੀਂ ਕਰ ਰਹੀ, ਉਹ ਕਿਸੇ ਨੂੰ ਬਚਾਉਣ ਦੇ ਯਤਨਾਂ ਦੇ ਵਿੱਚ ਆ। ਇਹਦਾ ਇਹ ਮਤਲਬ ਜਿਹੜਾ ਜੀ ਉਹ ਕੱਢਿਆ ਜਾ ਰਿਹਾ। ਹੁਣ ਵੇਖਣਾ ਜਿਹੜਾ ਜੀ ਇਹ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਐਕਟਿਵ ਹੋਣ ਦੇ ਨਾਲ ਇਹ ਜਿਹੜੀਆਂ ਕੁਝ ਸੀਟਾਂ ਨੇ, ਖਾਸ ਤੌਰ ਦੇ ਉੱਤੇ ਬਠਿੰਡੇ ਵਾਲੀ ਸੀਟ ਜਿੱਥੋਂ ਹਰਸਿਮਰਤ ਕੌਰ ਬਾਦਲ ਜਿਹੜਾ ਦੀ ਉਹ ਚੋਣ ਲੜ ਰਹੇ ਨੇ, ਦੂਸਰੀ ਸੀਟ ਗੁਰਦਾਸਪੁਰ ਜਿੱਥੋਂ
ਜਿੱਥੇ ਨਵਜੋਤ ਸਿੰਘ ਸਿੱਧੂ ਹੋਰੀ ਦਿਸੇ ਉੱਥੇ ਦੀ ਰੋਡ ਸ਼ੋਅ ਦੇ ਵਿੱਚ ਬਹੁਤ ਵੱਡਾ ਰੋਡ ਸ਼ੋਅ ਜਿਹੜਾ ਸੀਗਾ ਦੀ ਉਹ ਪ੍ਰਿਯੰਕਾ ਗਾਂਧੀ ਵਾਡਰਾ ਦਾ ਇੱਥੇ ਜਿਹੜਾ ਨਿਕਲਿਆ ਪਠਾਨਕੋਟ ਦੇ ਵਿੱਚ, ਔਰ ਇਹਨੇ ਜਿਹੜਾ ਦੀ ਉਹ ਕਾਫੀ ਬੂਸਟ ਕੀਤਾ ਜੀ ਸੁਨੀਲ ਜਾਖੜ ਹੋਰਾਂ ਨੂੰ, ਜਿਹੜੇ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ, ਕਿਉਂਕਿ ਸਨੀ ਦਿਓਲ ਜਿਹੜਾ ਦੀ ਉਹ ਉਹਦੇ ਰੋਡ ਸ਼ੋਅ ਦੇ ਵਿੱਚ ਭੀੜਾਂ ਤਾਂ ਜਿਹੜੀਆਂ ਦੀ ਉਹ ਇਕੱਠੀਆਂ ਹੋ ਰਹੀਆਂ ਨੇ। ਹੁਣ ਤਜਰਬੇਕਾਰ ਔਰ ਇੱਥੇ ਜਿਹੜੀ ਪ੍ਰਿਯੰਕਾ ਗਾਂਧੀ ਵਾਡਰਾ ਸੀ ਉਹਨੇ ਪੁੱਛਿਆ ਕਿ ਨੇਤਾ ਚਾਹੀਦਾ ਅਭਿਨੇਤਾ, ਤੋ ਇਹ ਵੀ ਜਿਹੜਾ ਸੀਗਾ ਉਸ ਸੀਟ ਦੇ ਉੱਤੇ ਵੀ ਅਸਰ ਪਾਊਗਾ। ਪ੍ਰਿਯੰਕਾ ਗਾਂਧੀ ਵਾਡਰਾ ਦੀ ਇਹ ਪਹਿਲੀ ਪੰਜਾਬ ਫੇਰੀ ਸੀਗੀ ਜਿਹਦੇ ਵਿੱਚ ਲੋਕਾਂ ਨੇ ਉਹਨੂੰ ਜਿਹੜਾ ਦੀ ਉਹ ਕਾਫੀ ਸਹਿਯੋਗ ਵੀ ਦਿੱਤਾ ਦੋਨਾਂ ਥਾਵਾਂ ਦੇ ਉੱਤੇ ਜਿਹੜਾ। ਪਰ ਸਭ ਤੋਂ ਅਹਿਮ ਗੱਲ ਜਿਹੜੀ ਹੈ ਦੀ ਉਹ ਇਹੀ ਰਹੀ ਕਿ ਨਵਜੋਤ ਸਿੱਧੂ ਹੋਰਾਂ ਨੂੰ ਮਨਾਉਣ ਦੇ ਵਿੱਚ ਸਫਲ ਰਹੇ। ਨਹੀਂ ਤਾਂ ਉਦੋਂ ਪਹਿਲਾਂ ਇੱਕ ਪ੍ਰੈਸ ਰਿਲੀਜ਼ ਜਿਹੜੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਦਫ਼ਤਰ ਤੋਂ ਜਾਰੀ ਕੀਤੀ ਸੀ, ਆਖਿਆ ਗਿਆ ਸੀ ਕਿ ਉਹਨਾਂ ਦਾ ਗਲ ਖਰਾਬ ਹੋ ਗਿਆ ਤੇ ਉਹ 2 ਦਿਨ ਰੈਸਟ ਦੇ ਉੱਤੇ ਰਹਿਣਗੇ। ਪਰ ਜਿਸ ਤਰੀਕੇ ਦੇ ਨਾਲ ਵੜ ਕੇ ਨਵਜੋਤ ਸਿੰਘ ਸਿੱਧੂ ਹੋਰੀ ਬਠਿੰਡੇ ਦੇ ਵਿੱਚ, ਉੱਥੋਂ ਲੱਗਦਾ ਨਹੀਂ ਸੀ ਕਿ ਕੋਈ ਗੱਲ ਖਰਾਬ ਹੋਣ ਵਾਲੀ ਜਿਹੜੀ ਵੀ ਉਹ ਗੱਲ ਹੈ, ਉਹ ਆਪਣੀ ਜਿੱਦ ਵੀ ਜਿਹੜੀ ਉਹ ਪੁਗਾ ਗਏ ਤੇ ਦੱਸ ਵੀ ਗਏ, ਹਾਈ ਕਮਾਂਡ ਨੂੰ ਦੱਸਣ ਦੇ ਵਿੱਚ ਇਹ ਸਫਲ ਰਹੇ ਕਿ ਉਹਨਾਂ ਨੂੰ ਲੋਕ ਜਿਹੜਾ ਦੀ ਉਹ ਸੁਣਨਾ ਚਾਹੁੰਦੇ ਆ। ਇਹ ਗੱਲ ਜਿਹੜੀ ਰਿਐਲਿਟੀ ਹੈ, ਕਿਉਂਕਿ ਗੁਰਦਾਸਪੁਰ ਦੇ ਵਿੱਚ ਜਿਹੜਾ ਕਰਤਾਰਪੁਰ ਵਾਲਾ ਲਾਂਘਾ ਉਹ ਬਹੁਤ ਵੱਡਾ ਜਿਹੜਾ ਦੀ ਉਹ ਇਸ਼ੂ ਹੈ, ਤੇ ਜੇ ਕਰਤਾਰਪੁਰ ਲਾਂਘੇ ਦੀ ਗੱਲ ਚੱਲਦੀ ਤੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਬਿਨਾਂ ਕਿਸੇ ਸ਼ੱਕ ਦੇ ਹੁੰਦਾ ਹੀ ਹੈ ਜੀ। ਤੇ ਅੱਗੇ ਅਮਿਤ ਸ਼ਾਹ ਦੀ ਜੇ ਗੱਲ ਕਰੀਏ ਉਸ ਦੇ ਰੋਡ ਸ਼ੋਅ ਦੇ ਟਾਈਮ ਦੇ ਪੱਛਮੀ ਬੰਗਾਲ ਦੇ ਵਿੱਚ ਹਿੰਸਕ ਝੜਪਾਂ। ਬਿਲਕੁਲ ਜੀ, ਐਕਚੁਅਲੀ ਇੱਥੇ ਜਿਸ ਕਿਸਮ ਦੇ ਨਾਲ ਜਿਹੜੀ ਟੈਂਸ ਹੈ ਉਹ ਪਿਛਲੇ ਸਮੇਂ ਤੋਂ ਕ੍ਰੀਏਟ ਜਿਹੜੀ ਆ ਉਹ ਹੋਈ ਆ ਜਾਂ ਕੀਤੀ ਹੋਈ ਆ, ਤੁਸੀਂ ਇਹ ਜਿਹੜਾ ਦੀ ਉਹ ਕਹਿ ਲਓ, ਤਾਂ ਇਹ ਜਿਹੜੀਆਂ ਦੀ ਇਹ ਹਿੰਸਕ ਝੜਪਾਂ ਦੇ ਵਿੱਚ ਤਬਦੀਲ ਜਿਹੜੀ ਉਹ ਹੋਈ। ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੀ ਆਗੂ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਅਮਿਤ ਸ਼ਾਹ ਦੇ ਵਿਚਾਲੇ ਸ਼ਬਦੀ ਜੰਗ ਵੀ ਚੱਲੀ। ਜਿਹੜਾ ਇੱਥੇ ਕੋਲਕਾਤਾ ਦੇ ਵਿੱਚ ਜਿਹੜਾ ਸੀਗਾ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦਾ ਰੋਡ ਸ਼ੋਅ ਸੀਗਾ, ਇਹਦੇ ਦੌਰਾਨ ਪਥਰਾਓ, ਅੱਗ ਲੱਗਣ ਦੀਆਂ ਤੇ ਲਾਠੀ ਚਾਰਜ ਜਿਹੜਾ ਦੀ ਉਹ ਹੋਇਆ। ਜਿਹੜੇ ਵਹੀਕਲ ਦੇ ਉੱਤੇ ਅਮਿਤ ਸ਼ਾਹ ਵੀ ਸਵਾਰ ਸੀ ਉਹਦੇ ਉੱਤੇ ਡੰਡੇ ਸੁੱਟੇ ਗਏ ਤੇ ਭਾਜਪਾ ਸਮਰਥਕਾਂ ਦੇ ਉੱਤੇ ਪਥਰਾਓ ਕੀਤਾ ਗਿਆ। ਇਹਦੇ ਦੌਰਾਨ ਵਿਦਿਆ ਸਾਗਰ ਕਾਲਜ ਦੇ ਵਿੱਚ ਲੱਗੀ ਇੱਕ ਮੂਰਤੀ ਤੋੜ ਦਿੱਤੀ ਗਈ। ਇਹਦਾ ਦੋਸ਼ ਭਾਜਪਾ ਦੇ ਉੱਤੇ ਲੱਗਿਆ, ਜਦੋਂ ਕਿ ਭਾਜਪਾ ਨੇ ਇਹਦੇ ਪਿੱਛੇ ਤ੍ਰਿਣਮੂਲ ਕਾਂਗਰਸ ਦਾ ਹੱਥ ਜਿਹੜਾ ਵੀ ਉਹ ਦੱਸਿਆ। ਦੋਵਾਂ ਧਿਰਾਂ ਦੇ ਕਈ ਲੋਕ ਜ਼ਖਮੀ ਜਿਹੜੇ ਹੋਏ। ਰੋਡ ਸ਼ੋਅ ਨੂੰ ਲੈ ਕੇ ਖਿੱਚੋਤਾਣ ਜਿਹੜੀ ਜੀ ਉਹ ਚੱਲ ਰਹੀ ਸੀਗੀ। ਪਹਿਲਾਂ ਧਰਮਤਲਾ ਦੇ ਵਿੱਚ ਰੋਡ ਸ਼ੋਅ ਲਈ ਲਾਏ ਗਏ ਜਿਹੜੇ PM ਸੀਗੇ ਨਰਿੰਦਰ ਮੋਦੀ ਤੇ ਸ਼ਾਹ ਦੇ ਬੈਨਰ ਹਟਾ ਦਿੱਤੇ ਗਏ, ਇਹਨੂੰ ਲੈ ਕੇ ਹੋ ਹੱਲਾ ਹੋਇਆ। ਇਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਸੀਗਾ ਉਹ ਅਮਿਤ ਸ਼ਾਹ ਦਾ ਰੋਡ ਸ਼ੋਅ ਇੱਥੇ ਸੀਗਾ। ਅਮਿਤ ਸ਼ਾਹ ਦੀ ਗੱਡੀ ਜਿਹੜੀ ਵਿਦਿਆ ਸਾਗਰ ਕਾਲਜ ਤੋਂ ਜਦੋਂ ਅੱਗੇ ਨਿਕਲੀ ਤਾਂ ਹਾਲਾਤ ਜਿਹੜੇ ਸੀ ਉਹ ਮੁੜ ਕੇ ਬੇਕਾਬੂ ਹੋ ਗਏ। ਭਾਜਪਾ ਦੇ 3 ਬਾਈਕਾਂ ਨੂੰ ਅੱਗ ਲਾਤੀ ਭਾਜਪਾ ਸਮਰਥਕਾਂ ਨੇ। ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਜਿਹੜੇ ਦੀ ਉਹ ਦੋਸ਼ ਲਾਏ। ਜਿਹੜੇ ਵਿਗੜੇ ਹਾਲਾਤ ਸੀ ਉਹਦੇ ਕਰਕੇ ਸ਼ਿਮਲਾ ਸਟਰੀਟ ਦੇ ਵਿੱਚ ਜਿਹੜੇ ਵਿਵੇਕਾਨੰਦ ਹੋਰਾਂ ਦੇ ਜੱਦੀ ਘਰ ਨਹੀਂ ਪਹੁੰਚਿਆ ਜਾ ਸਕਿਆ ਅਮਿਤ ਸ਼ਾਹ ਤੋਂ, ਔਰ ਇਹਨੂੰ ਇੱਥੇ ਜਿਹੜਾ ਵਿਧਾਨ ਸਰਣੀ ਇਲਾਕਾ ਉਹਦੇ ਵਿੱਚ ਹੀ ਸਮਾਪਤ ਕਰ ਦੇਣਾ ਪਿਆ। ਅਮਿਤ ਸ਼ਾਹ ਨੇ ਦੋਸ਼ ਇਹ ਲਾਇਆ ਕਿ ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਨੇ ਮੇਰੇ ਤੇ ਹਮਲਾ ਕਰਨ ਦਾ ਯਤਨ ਕੀਤਾ ਔਰ ਮਮਤਾ ਬੈਨਰਜੀ ਨੇ ਹਿੰਸਾ ਭੜਕਾਉਣ ਦਾ ਯਤਨ ਕੀਤਾ। ਜਦੋਂ ਕਿ ਦੂਜੇ ਪਾਸੇ ਮਮਤਾ ਬੈਨਰਜੀ ਨੇ ਗੱਲ ਕਹੀ ਕਿ ਜੇ ਤੁਸੀਂ ਵਿਦਿਆ ਸਾਗਰ ਦੀ ਮੂਰਤੀ ਤੋੜਦੇ ਹੋ ਤਾਂ ਗੁੰਡੇ ਤੋਂ ਇਲਾਵਾ ਤੁਹਾਨੂੰ ਕੀ ਕਿਹਾ ਜਿਹੜਾ ਦੀ ਉਹ ਜਾਵੇ। ਇੱਥੇ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦਾ ਟਕਰਾਓ ਪਹਿਲਾਂ ਤੋਂ ਹੀ ਜਿਹੜਾ ਦੀ ਉਹ ਜਾਰੀ ਹੈ। ਇਹ ਟਕਰਾਓ ਦਾ ਸਿਖਰ ਜਿਹੜਾ ਦੀ ਉਹ ਕਿਹਾ ਜਾ ਸਕਦਾ, ਜਿੱਥੇ ਕਿ ਇਹ ਹਿੰਸਕ ਘਟਨਾਵਾਂ ਪੱਛਮੀ ਬੰਗਾਲ ਦੇ ਵਿੱਚ ਹੋਈਆਂ ਨੇ। ਇਹਨਾਂ ਸੀਟਾਂ ਦੇ ਉੱਤੇ ਇਹ ਲਾਸਟ ਜਿਹੜਾ ਹੈਗਾ ਜੀ ਫੇਸ ਉਹਦੇ ਵਿੱਚ ਚੋਣਾਂ ਹੋਣੀ ਜੀ। ਤੇ ਅੱਗੇ ਗੱਲ ਕਰਦੇ ਹਾਂ ਕਿਸਾਨਾਂ ਦੀ। ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਕੀਤੀਆਂ ਗਈਆਂ, ਲਾਠੀ ਚਾਰਜ ਕੀਤੇ ਗਏ ਜਦ ਹਜੇ ਇਲੈਕਸ਼ਨ ਵੀ ਚੱਲ ਰਹੀ ਹੈ। ਦੇਖੋ ਜੀ, ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਜੀ ਉਹਨੇ ਆਪਣੀਆਂ ਮੰਗਾਂ ਦੀ ਜਿਹੜੀ ਸੀ ਉਹਦੇ ਵਾਸਤੇ ਇਹਨਾਂ ਨੇ ਰਾਜ ਭਵਨ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਜਿਹੜਾ ਜੀ ਉਹ ਦਿੱਤਾ ਸੀਗਾ। ਪੰਜਾਬ ਦੇ ਕਿਸਾਨਾਂ ਦੇ ਉੱਤੇ ਜਿਹੜੀ UT ਦੀ ਪੁਲਿਸ ਹੈ ਉਹਨੇ ਡਾਂਗਾ ਚਲਾਤੀਆਂ, ਪਾਣੀ ਦੀਆਂ ਵਿਛਾੜਾਂ ਟੁੱਟੀਆਂ ਗਈਆਂ, ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਜਿਹਦੇ ਕਰਕੇ 2 ਦਰਜਨ ਦੇ ਕਿਸਾਨ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ, ਪੱਗਾਂ ਲਹਿ ਗਈਆਂ। ਇਸ ਤੋਂ ਬਾਅਦ ਕਿਸਾਨ ਜਿਹੜੇ ਸੀ ਮੁਹਾਲੀ ਚੰਡੀਗੜ੍ਹ ਦੀ ਹੱਦ ਦੇ ਉੱਤੇ ਧਰਨਾ ਲਾ ਕੇ ਬਹਿ ਗਏ। UT ਦੀ ਪੁਲਿਸ ਪੰਜਾਬ ਦੇ
ਜਿਹੜੀ ਪੰਜਾਬ ਪੁਲਿਸ ਔਰ ਇਹਨਾਂ ਦੀ ਜਿਹੜੀ ਨਿਖੇਧੀ ਇੱਥੇ ਕੀਤੀ ਗਈ। ਪੰਜਾਬ ਭਰ ਦੇ ਵਿੱਚ ਕਿਸਾਨ ਜਿਹੜੇ ਸੀਗੇ ਉਹ ਪਹਿਲਾਂ ਇੱਥੇ ਜਿਹੜਾ ਦੀ ਉਹ ਪਹੁੰਚੇ ਔਰ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਔਰ ਵੱਡੀ ਭੀੜ ਜਿਹੜੀ ਜਮ੍ਹਾਂ ਹੋ ਗਈ ਔਰ ਇਸ ਤੋਂ ਬਾਅਦ ਇਹ ਜਿਹੜੇ ਕਿਸਾਨ ਸੀਗੇ ਜੀ ਉਹ ਰਾਜ ਭਵਨ ਦਾ ਘਿਰਾਓ ਕਰਨ ਦੇ ਵਾਸਤੇ ਜਿਹੜਾ ਦੀ ਤੁਰ ਪਏ। ਮੋਹਾਲੀ ਦੀਆਂ ਸੜਕਾਂ ਦੇ ਉੱਤੇ ਜਿਹੜਾ ਸੀਗਾ ਜੀ ਉਹ ਰੋਸ ਮਾਰਚ ਕਰਦਿਆਂ ਹੋਇਆ ਜਿਹੜਾ ਸੀ ਚੰਡੀਗੜ੍ਹ ਵਾਲੀ ਸਾਈਡ ਨੂੰ ਗਏ ਔਰ YPS ਚੌਕ ਦੇ ਨੇੜੇ ਮੋਹਾਲੀ ਚੰਡੀਗੜ੍ਹ ਹਾਦਸੇ ਤੇ ਪੁਲਿਸ ਨੇ ਕਿਸਾਨਾਂ ਦਾ ਰਾਹ ਜਿਹੜਾ ਸੀਗਾ ਉਹ ਰੋਕ ਲਿਆ। ਜਦੋਂ ਇਹਨਾਂ ਨੇ ਜਬਰੀ ਦਾਖਲ ਹੋਣ ਦੀ ਕੀਤੀ ਤਾਂ ਪਾਣੀ ਦੀਆਂ ਵਿਛਾੜਾਂ ਜਿਹੜੀਆਂ ਸੀਗੀਆਂ ਉਹ ਸੁੱਟੀਆਂ ਗਈਆਂ ਔਰ ਡਾਂਗਾਂ ਜਿਹੜੀਆਂ ਸੀ ਉਹ ਚਲਾਈਆਂ ਗਈਆਂ। ਇਹ ਕਿਸਾਨਾਂ ਦੀ ਇੱਕ ਜਥੇਬੰਦੀ ਜਿਹੜੀ ਕੁਝ ਜਥੇਬੰਦੀਆਂ ਬਹੁਤ ਨੇ, ਇੱਕ ਜਥੇਬੰਦੀ ਜਿਹਨੇ ਇਹ ਇੱਥੇ ਘਿਰਾਓ ਸੱਦਾ ਉਹ ਕੀਤਾ ਸੀਗਾ। ਪੰਜਾਬ ਦੇ ਰਾਜਪਾਲ ਦੇ ਜਿਹੜੇ ਸੈਕਟਰੀ ਆ ਉਹਨੇ ਜਿਹੜਾ ਜੀ ਭਰੋਸਾ ਦਿੱਤਾ ਹੈ ਕਿ 4 ਜੂਨ ਨੂੰ ਸਵੇਰੇ 11 ਤੋਂ 12 ਵਜੇ ਤੱਕ ਕਿਸਾਨਾਂ ਦੇ ਆਗੂਆਂ ਦੀ ਰਾਜਪਾਲ ਦੇ ਨਾਲ ਮੀਟਿੰਗ ਜਿਹੜੀ ਆ ਜੀ ਉਹ ਕਰਵਾਈ ਜਾਊਗੀ। ਉਸ ਤੋਂ ਬਾਅਦ ਇਹ ਧਰਨਾ ਇਹਨਾਂ ਨੇ ਜਿਹੜਾ ਉਹ ਚੁੱਕਿਆ। ਕੱਲ ਵੀ ਗੱਲ ਜਿਹੜੀ ਉਹ ਸੀ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਠੀਕ ਹੈ, ਉਹਨਾਂ ਦਾ ਜਿਹੜਾ ਵੀ ਹੱਕ ਹੈ ਇਹ ਐਜੀਟੇਸ਼ਨ ਜਿਹੜੀ ਉਹ ਕਰਨੀ, ਕਿਸਾਨ ਐਜੀਟੇਟ ਨਾ ਕਰਨ ਤੇ ਹੋਰ ਕੀ ਜਿਹੜਾ ਵੀ ਉਹ ਕਰਨ। ਪਰ ਇਹ ਜਿਹੜੇ ਇਲੈਕਸ਼ਨਾਂ ਦੇ ਦਿਨ ਨੇ, ਇਹਨਾਂ ਦਿਨਾਂ ਦੇ ਦੌਰਾਨ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਦੇ ਨੱਕ ਦੇ ਵਿੱਚ ਦਮ ਕਰਨ ਦੇ ਹੋਰ ਤਰੀਕੇ ਜਿਹੜੇ ਜੀ ਉਹ ਹੋ ਸਕਦੇ ਆ ਕਿਸਾਨਾਂ ਨੂੰ ਇਸ ਪਾਸੇ ਲਾ ਕੇ। ਖਾਸ ਤੌਰ ਦੇ ਉੱਤੇ ਇੱਕ ਵਿਧਵਾ ਕਿਸਾਨ ਵਿਧਵਾ ਹੈ ਵੀਰਪਾਲ ਕੌਰ ਰੱਲਾ, ਉਹ ਚੋਣ ਲੜ ਰਹੀ ਆ ਬਠਿੰਡੇ ਤੋਂ। ਕਿਸਾਨ ਜਥੇਬੰਦੀਆਂ ਜੇ ਉਹਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਡੱਕਦੀਆਂ ਨੇ ਜਾ ਕੇ ਤਾਂ ਇੱਕ ਤਕੜਾ ਮੈਸੇਜ ਜਿਹੜਾ ਜੀ ਉਹ ਦਿੱਤਾ ਜਾ ਸਕਦਾ ਹੈ। ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜੇ ਉਹਨਾਂ ਦੀ ਗੱਲ ਕਰੀਏ ਕਿ ਉਹ ਕਿਹੜੀਆਂ ਪਾਰਟੀਆਂ ਦੀ ਜਿਹੜੀ ਗੱਲ ਕਰਦੀਆਂ ਨੇ ਤਾਂ ਉਹ ਬੜੀ ਅਜੀਬੋ-ਗਰੀਬ ਹੈ। ਕਿਉਂਕਿ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਇਹਦੇ ਵਿੱਚ 4 ਵੱਡੀਆਂ ਕਿਸਾਨ ਜਥੇ, ਇੱਕ ਨੇ ਕਿਹਾ ਕਾਂਗਰਸ ਨੂੰ ਵੋਟਾਂ ਪਾ ਦਿਓ, ਇੱਕ ਕਹਿੰਦੀ ਹੈ ਕਿ ਨੋਟਾ ਜਿਹੜਾ ਉਹ ਦੱਬੋ ਔਰ 2 ਨੇ ਕਿਸਾਨਾਂ ਦੇ ਉੱਤੇ ਫੈਸਲਾ ਜਿਹੜਾ ਛੱਡਤਾ ਹੈ ਕਿ ਜਿਹਨੂੰ ਮਰਜ਼ੀ ਵੋਟ ਜਿਹੜਾ ਦੀ ਉਹ ਪਾਉਣ। ਪਟਿਆਲੇ ਦੇ ਵਿੱਚ ਇੰਡੀਅਨ ਫਾਰਮਰਸ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਕਰਜ਼ਾ ਮਾਫ ਦੇ ਨਾਂ ਦੇ ਉੱਤੇ ਕਿਸਾਨਾਂ ਨਾਲ ਧੋਖਾ ਕਰਨ ਦੀ ਗੱਲ ਮੰਨਣ ਦੇ ਬਾਵਜੂਦ ਪੰਜਾਬ ਦੀਆਂ 12 ਸੀਟਾਂ ਦੇ ਉੱਤੇ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸਤਨਾਮ ਸਿੰਘ ਬਹਿਰੂ ਨੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲਾ ਨੇ ਕਿਹਾ ਕਿ ਮੋਦੀ ਤੇ ਰਾਹੁਲ ਗਾਂਧੀ ਮੰਡੀਆਂ ਨੂੰ ਖਤਮ ਕਰਕੇ ਈ-ਮੈਨ ਪ੍ਰਣਾਲੀ ਜਿਹੜਾ ਉਹ ਲਾਗੂ ਕਰਨ ਦੀ ਤਿਆਰੀ ਕਰ ਰਿਹਾ। ਇਹਦੇ ਕਰਕੇ ਕਿਸਾਨੀ ਪੂਰੀ ਤਰੀਕੇ ਨਾਲ ਖਤਮ ਹੋ ਜੂਗੀ ਔਰ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਕਿਸਾਨ ਸੋਚ ਕੇ ਵੋਟ ਪਾਉਣ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇੱਕ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਆ, ਉਹਨਾਂ ਨੇ ਕਿਹਾ ਕਿ ਕਿਸਾਨ ਆਪਣੀ ਮਰਜ਼ੀ ਦੇ ਨਾਲ ਜਿਹੜੀ ਉਹ ਵੋਟ। ਇਹ ਇੱਥੋਂ ਤੁਸੀਂ ਇਹਦਾ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਕਿਸਾਨ ਜਥੇਬੰਦੀਆਂ ਵੀ ਆਪ ਉਹ ਦਰੇਪਨ ਦਾ ਜਿਹੜਾ ਜੀ ਸ਼ਿਕਾਰ ਨੇ। ਏਕਾ ਇਹਨਾਂ ਦੇ ਵਿੱਚ ਵੀ ਨਹੀਂ ਹੈਗਾ। ਕਿਉਂਕਿ ਰੌਲਾ ਇੱਥੇ ਫਿਰ ਜਿਹੜਾ ਜੀ ਉਹ ਕਲਗੀ ਦਾ ਪੈ ਜਾਂਦਾ ਕਿ ਕਲਗੀ ਕਿਹਦੇ ਸਿਰ ਦੇ ਉੱਤੇ ਹੈ। ਕਿਸੇ ਨੂੰ ਇਹ ਕਿਤੇ ਸਾਂਝੇ ਤੌਰ ਦੇ ਉੱਤੇ ਕੋਈ ਐਲਾਨ ਕਰਕੇ ਸਿਆਸੀ ਲਾਹਾ ਨਾ ਮਿਲ ਜੇ, ਜਿਹਦੇ ਕਰਕੇ ਕਿਸਾਨ ਜਿਹੜੇ ਹਨ ਜੀ ਉਹਨਾਂ ਦੀਆਂ ਮੰਗਾਂ ਦੀ ਸੁਣਵਾਈ ਕੋਈ ਨਹੀਂ। ਇਸ ਹਿਸਾਬ ਤੇ ਸੁਣਵਾਈ ਹੋਊਗੀ ਵੀ ਨਹੀਂ ਜੀ ਜਿਸ ਹਿਸਾਬ ਨਾਲ ਤੁਸੀਂ ਦੱਸਦੇ ਆ, ਕੋਈ ਕੁਛ ਬੋਲੀ ਜਾਂਦਾ ਕੋਈ ਕੁਛ ਬੋਲੀ ਜਾਂਦਾ ਹੈ। ਤੇ ਅੱਗੇ ਆਪਣੇ ਇੱਥੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਜੇ ਗੱਲ ਕਰੀਏ ਤੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਰੈਲੀ ਹੋਈ ਆ, ਜਿਹੜੇ ਉੱਥੋਂ ਵਿਧਾਇਕ ਨੇ ਕਿਰਨ ਖੇਰ, ਉਹਨਾਂ ਦਾ ਇੱਕ ਵਾਰ ਵੀ ਨਾਮ ਨਹੀਂ ਲਿਆ। ਬਿਲਕੁਲ ਜੀ, ਤੁਸੀਂ ਕਿਰਨ ਖੇਰ ਦਾ ਗੱਲ ਜਿਹੜੀ ਬਾਅਦ ਚ ਕਰਦੇ ਛੱਡਿਓ ਜੀ ਉਹਨੂੰ। ਤੇ ਇਸ ਰੈਲੀ ਦੇ ਦੌਰਾਨ ਮੋਦੀ ਸਰਕਾਰ, ਮੋਦੀ ਤੇ ਚੌਕੀਦਾਰ ਇਹੀ ਜਿਹੜੇ ਸੀ ਉਹ ਸ਼ਬਦ ਗੂੰਜਦੇ ਰਹੇ। ਭਾਰਤੀ ਜਨਤਾ ਪਾਰਟੀ ਦਾ ਵੀ ਕੋਈ ਉੱਥੇ ਜ਼ਿਕਰ ਜਿਹੜਾ ਵੀ ਉਹ ਸੁਣਨ ਨੂੰ ਨਹੀਂ ਮਿਲਿਆ। ਭਾਜਪਾ ਸਰਕਾਰ ਨਾ ਭਾਜਪਾ ਸਰਕਾਰ ਕੋਈ ਆਈ, ਨਾ ਭਾਰਤ ਸਰਕਾਰ ਦਾ ਕਿਸੇ ਨੇ ਜ਼ਿਕਰ ਕੀਤਾ। ਨਰਿੰਦਰ ਮੋਦੀ ਹੋਰੀ ਜਿਹੜਾ ਜੀ ਉਹ ਚੌਕੀਦਾਰ ਜਿਹੜਾ ਲੋਕਾਂ ਤੋਂ ਕਹਾਉਂਦੇ ਰਹੇ ਤੇ ਹਰ ਗੱਲ ਦੇ ਉੱਤੇ ਹੁਆ ਸੋ ਹੁਆ ਇਹ ਵੀ ਜਿਹੜਾ ਸੀ ਉਹ ਮਗਰ ਲੋਕਾਂ ਨੂੰ ਲੈ ਕੇ ਜਿਹੜਾ ਜੀ ਉਹ ਕਹਾਉਂਦੇ ਰਹੇ। ਇਹਦੇ ਉੱਤੇ ਉਹ ਸਾਰਾ ਜਿਹੜਾ ਸੀਗਾ ਜੀ ਭਾਸ਼ਣ ਕੇਂਦਰਿਤ ਰਿਹਾ। ਭਾਜਪਾ ਦੇ ਉਮੀਦਵਾਰ ਕਿਰਨ ਖੇਰ ਦੇ ਹੱਕ ਦੇ ਵਿੱਚ ਇਹ ਚੋਣ ਰੈਲੀ ਜਿਹੜੀ ਉਹ ਕੀਤੀ ਗਈ ਸੀ। ਇਹ ਕਿਹਾ ਕਿ ਦੇਸ਼ ਨੂੰ ਮਜਬੂਰ ਨਹੀਂ ਮਜ਼ਬੂਤ ਸਰਕਾਰ ਦੀ ਜਿਹੜੀ ਉਹ ਜ਼ਰੂਰਤ ਹੈ। ਇਹ ਵੀ ਕਿਹਾ ਕਿ ਦੇਸ਼ ਦੇ ਲੋਕ ਅੱਤਵਾਦ ਦਾ ਖਾਤਮਾ ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਜਿਹੜਾ ਜੀ ਉਹ ਦੇਣਾ ਚਾਹੁੰਦੇ ਆ। 40 ਮਿੰਟ ਨਰਿੰਦਰ ਮੋਦੀ ਹੋਰਾਂ ਨੇ ਬੋਲਿਆ। ਉੱਥੇ ਕਾਂਗਰਸੀ ਆਗੂ ਸੈਮ ਪਿਤਰੋਦਾ ਦੇ ਵੱਲੋਂ 1984 ਦਾ ਜਿਹੜਾ ਸਿੱਖ ਕਤਲੇਆਮ ਸੀ ਇਹਦੇ ਬਾਰੇ ਕੀ ਹੁਆ ਤੋਂ ਹੁਆ ਦਾ
ਬਾਰ-ਬਾਰ ਜ਼ਿਕਰ ਕੀਤਾ, ਕਾਂਗਰਸ ਦੇ ਉੱਤੇ ਨਿਸ਼ਾਨਾ ਜਿਹੜਾ ਸੀ ਸਾਧਿਆ। ਪੂਰੇ ਭਾਸ਼ਣ ਦੇ ਦੌਰਾਨ ਮੋਦੀ ਚੌਂਕੀਦਾਰ ਹੁਆ ਤੋਂ ਹੁਆ ਸ਼ਬਦ ਜਿਹੜੇ ਸੀਗੇ ਇਹੀ ਕਹਾਉਂਦੇ ਰਹੇ, ਜਿਵੇਂ ਕੋਈ ਟੇਪ ਨਹੀਂ ਜਿਹੜੀ ਲਾਤੀ ਜਾਂਦੀ, ਉਸ ਤਰੀਕੇ ਦਾ ਹੀ ਇਹ ਭਾਸ਼ਣ ਜਿਹੜਾ ਸੀਗਾ। ਇਹ ਵੀ ਜਿਹੜਾ ਆਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਿ ਕਾਂਗਰਸ ਤੇ ਉਹਦੇ ਮਿਲਾਵਟੀ ਸਹਿਯੋਗੀਆਂ ਨੇ 5 ਵਰੇ ਮੋਦੀ ਸਰਕਾਰ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਸਰਕਾਰ ਦੀਆਂ ਅਹਿਮ ਸਕੀਮਾਂ ਸਵੱਛ ਭਾਰਤ, ਬੇਟੀ ਬਚਾਓ ਬੇਟੀ ਪੜ੍ਹਾਓ, ਮੇਕ ਇਨ ਇੰਡੀਆ, ਡਿਜੀਟਲ ਇੰਡੀਆ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ। ਪਰ ਇੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਕੀਮਾਂ, ਨੋਟਬੰਦੀ ਜਿਹੜੀ ਸੀ ਜਾਂ GST, ਉਹਦਾ ਜ਼ਿਕਰ ਪ੍ਰਧਾਨ ਮੰਤਰੀ ਹੋਰਾਂ ਨੇ ਨਹੀਂ ਕੀਤਾ। ਔਰ ਸਭ ਤੋਂ ਅਹਿਮ ਗੱਲ ਜਿਹੜੀ ਇਹਦੇ ਵਿੱਚ ਇਹ ਰਹੀ ਕਿ ਇਹ ਵੀ ਭੁੱਲ ਭੁਲਾ ਗਏ ਕਿ ਉਹ ਇੱਥੇ ਉਮੀਦਵਾਰਾਂ ਦੇ ਵਾਸਤੇ ਚੋਣ ਪ੍ਰਚਾਰ ਕਰਨ ਆਏ ਨੇ। ਇੱਕ ਵਾਰੀ ਵੀ ਕਿਰਨ ਖੇਰ ਦਾ ਨਾਮ ਜਾਂ ਉਹਦਾ ਜ਼ਿਕਰ ਜਿਹੜਾ ਸੀਗਾ ਜੀ ਉਹ ਪ੍ਰਧਾਨ ਮੰਤਰੀ ਹੋਰਾਂ ਨੇ ਆਪਣੇ ਭਾਸ਼ਣ ਦੇ ਵਿੱਚ ਨਹੀਂ ਕੀਤਾ। ਹਾਲਾਂਕਿ ਨਾਲ ਲੱਗਵੀਆਂ ਜਿਹੜੀਆਂ ਸੀਟਾਂ ਨੇ ਜੀ, ਸ੍ਰੀ ਅਨੰਦਪੁਰ ਸਾਹਿਬ ਦੀ ਖਾਸ ਤੌਰ ਦੇ ਉੱਤੇ, ਉੱਥੋਂ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੇ ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਵੀ ਸਟੇਜ ਦੇ ਉੱਤੇ ਜਿਹੜਾ ਦੀ ਉਹ ਮੌਜੂਦ ਰਹੇ। ਜਦੋਂ ਚੰਡੀਗੜ੍ਹ ਤੋਂ ਉਮੀਦਵਾਰ ਕਿਰਨ ਖੇਰ ਦਾ ਜ਼ਿਕਰ ਹੀ ਨਹੀਂ ਸੀਗਾ ਤਾਂ ਫਿਰ ਚੰਦੂਮਾਜਰਾ ਹੋਰਾਂ ਦਾ ਜ਼ਿਕਰ ਤਾਂ ਕਿੱਥੋਂ ਹੋਣਾ ਸੀਗਾ। ਜੀ 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 ਬਿਲਕੁਲ। ਤੇ ਅੱਗੇ ਗੱਲ ਕਰਦੇ ਜੀ ਪੰਜਾਬ ਦੀ ਆਈਲਟ ਜਿਹੜੇ ਸੈਂਟਰ ਹੈਗੇ ਉਹਨਾਂ ਦੇ ਵਿੱਚ ਜਿਹੜੀ ਪੰਜਾਬ ਦੀ ਜਵਾਨੀ ਆ ਨਾ, ਉਹ ਆਪਣਾ ਭਵਿੱਖ ਲੱਭ ਰਹੀ ਆ। ਬਿਲਕੁਲ ਜੀ। ਐਕਚੁਅਲੀ ਜਿਹੜਾ ਸਵਾਲ ਇਹ ਹੈ, ਤੁਸੀਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਇਹਦੇ ਦੌਰਾਨ ਥਾਂ ਥਾਈਂ ਜਿਹੜਾ ਦੀ ਗਏ ਲੋਕਾਂ ਵਿੱਚ ਫੈਲੀ ਨਿਰਾਸ਼ਾ, ਨੌਜਵਾਨਾਂ ਦੇ ਵਿੱਚ ਜਿਹੜੀ ਖਾਸ ਤੌਰ ਦੇ ਉੱਤੇ ਫੈਲੀ ਨਿਰਾਸ਼ਾ, ਉਹਦੇ ਤੋਂ ਇਹ ਲੱਗਦਾ ਜੀ ਕਿ ਉਹ ਨਿਰਾਸ਼ ਹੋ ਗਏ ਨੇ ਬਹੁਤ ਵੱਡੇ ਪੱਧਰ ਦੇ ਉੱਤੇ। ਸਨਅਤੀ ਸ਼ਹਿਰ ਹੈ ਲੁਧਿਆਣਾ, ਤੁਸੀਂ ਉਹਦੇ ਵਿੱਚ ਚੱਲ ਜਾਓ, ਥਾਂ ਦੇ ਉੱਤੇ ਆਇਲਟ ਜਿਹੜੇ ਸੈਂਟਰ ਨੇ ਉਹੀ ਤੁਹਾਨੂੰ ਜਿਹੜਾ ਜੀ ਉਹ ਦਿਖਦੇ ਆ। ਕਿਸੇ ਨੌਜਵਾਨ ਦੇ ਨਾਲ ਗੱਲ ਕਰੋ ਤਾਂ ਉਹ ਇਹ ਕਹਿੰਦਾ ਹੈ ਕਿ ਅਸੀਂ ਕੀ ਲੈਣਾ ਚੋਣਾਂ ਤੋਂ, ਆਇਲਟ ਦੀ ਤਿਆਰੀ ਕਰ ਰਹੇ ਹਾਂ, ਚੰਗਾ ਬੈਂਡ ਆ ਗਿਆ ਤੇ ਆਸਟ੍ਰੇਲੀਆ ਚਲੇ ਜਾਊਗਾ, ਇੱਥੇ ਕੋਈ ਭਵਿੱਖ ਜਿਹੜਾ ਉਹ ਵਿਖਾਈ ਨਹੀਂ ਦਿੰਦਾ। ਇਹ ਜਿਹੜਾ ਜੀ ਲੁਧਿਆਣਾ ਲੋਕ ਸਭਾ ਹਲਕਾ ਹੈ ਜੀ, ਉੱਥੋਂ ਦੀ ਜਿਹੜੀ ਉਹ ਗੱਲ ਹੈ। ਸਿਆਸੀ ਪਾਰਟੀ ਕੋਈ ਵੀ ਹੋਵੇ ਜੀ, ਉਹਨਾਂ ਦੇ ਭਵਿੱਖ ਦੀ, ਨੌਜਵਾਨਾਂ ਦੇ ਭਵਿੱਖ ਦੀ ਕਿਸੇ ਨੂੰ ਕੋਈ ਚਿੰਤਾ ਜਿਹੜੀ ਉਹ ਨਹੀਂ ਗੀ। ਪੰਜਾਬ ਦੇ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਘਰ ਘਰ ਨੌਕਰੀ, ਨਸ਼ੇ ਖਤਮ ਕਰਨ ਲਈ ਖਾਧੀ ਜਿਹੜੀ ਸਹੁੰ ਆ, ਉਹਨੂੰ ਇੱਕ ਜਿਹੜਾ ਨੌਜਵਾਨ ਆ ਜੀ ਉਹ ਸਿਆਸੀ ਸਟੰਟ ਮੰਨਦਾ। ਉਹ ਕਹਿੰਦਾ ਹੈ ਕਿ ਲੁਧਿਆਣੇ ਦੇ ਨੇੜੇ ਤੇੜੇ ਤਾਂ ਨਸ਼ਿਆਂ ਦਾ ਪ੍ਰਕੋਪ ਪਹਿਲਾਂ ਵਾਂਗੂ ਜਾਰੀ ਆ, ਨੌਜਵਾਨ ਮੌਤ ਦੇ ਮੂੰਹ ਦੇ ਵਿੱਚ ਪੈ ਰਹੇ ਆ, ਨੌਕਰੀਆਂ ਨਾ ਮਿਲਣ ਕਰਕੇ ਉਹ ਉਹਨਾਂ ਦੇ ਭਵਿੱਖ ਨੂੰ ਲੈ ਕੇ ਉਹਨਾਂ ਦੇ ਮਾਪੇ ਜਿਹੜੇ ਉਹ ਚਿੰਤਤ ਆ। ਔਰ ਇਹ ਵੀ ਉਹ ਕਹਿੰਦਾ ਹੈ ਕਿ ਜਿਹੜੇ ਸਟੂਡੈਂਟ ਨੇ 50% ਤੋਂ ਵੱਧ ਦਾ ਟੀਚਾ ਉਹਨਾਂ ਦਾ ਵਿਦੇਸ਼ ਜਾਣ ਦਾ, ਤੇ ਸਾਰੇ ਲੁਧਿਆਣਾ ਦੇ ਆਇਲਟ ਕੇਂਦਰਾਂ ਦੇ ਉੱਤੇ ਵੱਧ ਤੋਂ ਵੱਧ ਬੈਂਡ ਲੈਣ ਦੇ ਵਾਸਤੇ ਜੱਦੋਜਹਿਦ ਜਿਹੜਾ ਜੀ ਉਹ ਕਰ ਰਹੇ ਆ। ਨੇੜੇ ਪਿੰਡ ਝਾਂਡੇ ਦਾ ਇੱਕ ਜਿਹੜਾ ਮੁੰਡਾ ਇਹ ਕਹਿੰਦਾ ਕਿ ਮਹਿੰਗਾਈ ਵੱਧ ਗਈ ਆ, ਨੌਕਰੀ ਮਿਲਦੀ ਨਹੀਂ, ਰੋਜ਼ ਦੇ ਖਰਚੇ ਪੂਰੇ ਕਰਨੇ ਵੀ ਔਖੇ ਹੋਏ ਪਏ ਆ। ਉਹ ਇਹ ਵੀ ਕਹਿੰਦਾ ਕਿ ਜਿਹੜੇ ਨੌਕਰੀ ਮੇਲੇ ਲਾਏ ਜਾਂਦੇ ਆ, ਕਈ ਥਾਈਂ ਉਹਨੇ ਸ਼ਿਰਕਤ ਕੀਤੀ ਆ ਪਰ ਕਿਤੇ ਵੀ ਉਹਨੂੰ ਖੈਰ ਨਹੀਂ ਪਈ। ਇੰਜੀਨੀਅਰਿੰਗ ਦੀ ਪੜ੍ਹਾਈ ਉਹ ਕਰ ਚੁੱਕਿਆ ਜੀ, ਔਰ ਉਹ ਵੀ ਵਿਦੇਸ਼ ਜਾਣ ਦੇ ਵਾਸਤੇ ਹੱਥ ਪੈਰ ਜਿਹੜੇ ਜੀ ਉਹ ਮਾਰ ਰਿਹਾ। ਉਹ ਇਹ ਕਹਿੰਦਾ ਕਿ ਘਰ ਘਰ ਨੌਕਰੀ ਦੇਣ ਦਾ ਜਿਹੜਾ ਵਾਅਦਾ ਕੀਤਾ ਸੀਗਾ, ਹੁਣ ਭਵਿੱਖ ਦੇ ਵਿੱਚ ਘਰ-ਬਾਰ ਜਿਹੜਾ ਉਹ ਛੱਡਣਾ ਨਹੀਂ ਪਊਗਾ। ਪਰ ਉਹਨੇ ਕਿਹਾ ਕਿ ਜਿਸ ਤਰ੍ਹਾਂ ਦੀ ਦੁਰਗਤੀ ਸਰਕਾਰ ਦੇ ਵੱਲੋਂ ਲਾਏ ਜਾਂਦੇ ਨੌਕਰੀ ਮੇਲਿਆਂ ਦੇ ਵਿੱਚ ਹੋਈ ਆ, ਉਹਨੇ ਪੱਲੇ ਜਿਹੜੀ ਉਹ ਨਿਰਾਸ਼ਾ ਪਈ ਆ। ਲਵਲੀ ਯੂਨੀਵਰਸਿਟੀ ਜਲੰਧਰ ਦੇ ਵਿੱਚ ਪੜ੍ਹਦਾ ਜਿਹੜਾ ਜੀ ਨੌਜਵਾਨ, ਇੱਕ ਉਹ ਵੀ ਰਾਜ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੇ ਤਰੀਕੇ ਨਾਲ ਵਾਕਿਫ ਹੈ। ਇੰਜੀਨੀਅਰਿੰਗ ਦੀ ਪੜ੍ਹਾਈ ਦੇ ਲਾਸਟ ਸਮੈਸਟਰ ਦਾ ਜਿਹੜਾ ਜੀ ਐਗਜ਼ਾਮ ਦੇ ਰਿਹਾ ਇਹ ਮੁੰਡਾ ਜਿਹੜਾ ਜੀ ਉਹ ਕਹਿੰਦਾ ਹੈ ਕਿ ਮੋਦੀ ਸਰਕਾਰ ਨੇ ਨੈਸ਼ਨਲ ਸੈਂਪਲ ਸਰਵੇ ਦੇ ਗਲਤ ਤੱਥ ਜਾਰੀ ਕਰਕੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਹੈ। ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦੇ ਝੰਬੇ ਹੋਏ ਆ ਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਸਿਆਸੀ ਪਾਰਟੀਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਵਿਦਿਆਰਥੀ ਤੇ ਜਿਹੜੇ ਯੂਥ ਨੇ ਉਹ ਆਪਣੇ ਭਵਿੱਖ ਸੂਬੇ ਦੇ ਵਿੱਚ ਸੁਰੱਖਿਅਤ ਉਹਨਾਂ ਨੂੰ ਨਹੀਂ ਦਿਸ ਰਿਹਾ ਜੀ। ਨੇੜੇ ਤੇੜੇ ਦੇ ਜਿਹੜੇ ਪਿੰਡ ਨੇ ਸਾਰੇ ਜਗ੍ਹਾ ਦੇ ਉੱਤੇ ਇੱਕੋ ਹੀ ਜਿਹੜਾ ਜੀ ਜ਼ਿਕਰ ਚੱਲਦਾ ਹੈ ਕਿ ਪਿੰਡਾਂ ਦੇ ਵਿੱਚ ਚਿੱਟਾ ਜਿਹੜਾ ਉਸੇ ਤਰੀਕੇ ਦੇ ਨਾਲ ਵਿਕ ਰਿਹਾ। ਕਾਨੂੰਨ ਦੀ ਵਿਵਸਥਾ ਜਿਹੜੀ ਹੈ ਜੀ ਉਹ ਵਿਗੜ ਰਹੀ ਆ ਔਰ ਲੋਕ ਇਹ ਕਹਿੰਦੇ ਆ ਕਿ ਇੱਕ ਵਾਰੀ ਫੇਰ ਮਾਪੇ ਜਿਹੜੇ ਆ ਉਹ ਆਪਣੇ ਨਿਆਣਿਆਂ ਨੂੰ, ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਜਿਹੜੀ ਤਾਕੀਦ ਕਰਦੇ ਆ ਕਿ ਹਨੇਰਾ ਹੋਣ ਤੋਂ ਪਹਿਲਾਂ ਜਿਹੜਾ ਜੀ ਉਹ ਘਰ ਆ ਜਾਣ, ਕਿਉਂਕਿ ਰਾਤ ਬਰਾਤੇ ਨਿਕਲਣਾ ਖਤਰੇ ਤੋਂ ਖਾਲੀ ਨਹੀਂ।
ਨਸ਼ਿਆਂ ਦਾ ਜਿਹੜਾ ਜ਼ਿਆਦਾ ਪ੍ਰਕੋਪ ਹੈ ਉਹਨੇ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਵੀ ਵੱਡਾ ਅਸਰ ਜਿਹੜਾ ਜੀ ਉਹ ਪਾਇਆ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਇਹ ਜਿਹੜੇ ਇਸ਼ੂਜ਼ ਨੇ ਇਹ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਸ਼ੂ ਨਹੀਂ ਬਣ ਸਕੇ। ਔਰ ਇਸ਼ੂ ਕੀ ਨੇ ਉਹਦਾ ਜ਼ਿਕਰ ਆਪਾਂ ਰੋਜ਼ ਹੀ ਕਰਦੇ ਹਾਂ ਕਿ ਕਿਵੇਂ ਉਲਝਾਇਆ ਜਾ ਰਿਹਾ ਲੋਕਾਂ ਨੂੰ। ਅੱਜ ਕੱਲ੍ਹ ਤੇ ਸਾਰੀਆਂ ਪਾਰਟੀਆਂ ਰਲ ਮਿਲ ਕੇ ਨਾ ਲੋਕਾਂ ਦਾ ਧਿਆਨ ਹੋਰ ਪਾਸੇ ਖਿੱਚ ਰਹੀਆਂ। ਤੇ ਅੱਗੇ ਅਕਾਲੀ ਦਲ ਦੀ ਜੇ ਗੱਲ ਕਰੀਏ, ਕਹਿੰਦੇ ਜਿਹੜਾ ਬੇਅਦਬੀ ਦਾ ਮੁੱਦਾ ਆ ਉਹਨਾਂ ਦੇ ਪੈਰ ਹੀ ਨਹੀਂ ਲੱਗਣ ਦੇ ਰਿਹਾ। ਉਹਦੇ ਇਸ ਵੇਲੇ ਇਹ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਬਣ ਕੇ ਉੱਭਰਿਆ। ਜੇ ਕੁਛ ਇੱਕ ਜਿਹੜੀਆਂ ਛੱਡ ਦਿੱਤੀਆਂ ਜਾਣ ਜਿਹੜੀਆਂ ਸੀਟਾਂ ਇੱਕ ਦੋ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਜਗ੍ਹਾ ਦੇ ਉੱਤੇ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਜਿਹੜੀਆਂ ਉਹ ਪੈਰ ਨਹੀਂ ਲੱਗਣ ਦੇ ਰਹੀਆਂ ਅਕਾਲੀ ਦਲ ਦੇ। ਅਕਾਲੀ ਦਲ ਨੇ ਬਹੁਤ ਕੁਝ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕੀਤਾ, ਇਸ ਪੱਖੋਂ ਕੀਤਾ ਕਿ ਕਿਸੇ ਤਰੀਕੇ ਦੇ ਨਾਲ ਇਸ ਮੁੱਦੇ ਨੂੰ ਨੀਵਾਂ ਕਰਕੇ ਦੂਜੇ ਜਿਹੜਾ 1984 ਦੇ ਸਿੱਖ ਕਤਲੇਆਮ ਸੀਗਾ ਜਾਂ ਸਾਕਾ ਨੀਲਾ ਤਾਰਾ ਸੀਗਾ ਉਹਨੂੰ ਉਭਾਰਿਆ ਜਾਵੇ। ਉਹ ਉੱਭਰ ਨਹੀਂ ਰਿਹਾ ਜੀ। ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਬੀਬੀ ਜਗਦੀਸ਼ ਕੌਰ ਹੋਰਾਂ ਨੂੰ ਦਿੱਲੀ ਤੋਂ ਲਿਆਂਦਾ ਗਿਆ, ਉਹਨਾਂ ਨੂੰ ਇੱਥੇ ਬਠਿੰਡੇ ਦੇ ਵਿੱਚ ਲਿਆ ਕੇ ਬੁਲਵਾਇਆ ਗਿਆ। ਉਹ ਬੁਲਾਰੇ ਤਾਂ ਹੈ ਨਹੀਂ ਗਏ, ਪਰ ਮਕਸਦ ਜਿਹੜਾ ਸੀਗਾ ਉਹ ਅਕਾਲੀ ਦਲ ਦਾ ਉਹੀ ਸੀਗਾ ਕਿ ਜੋ ਪਿਛਲੇ ਸਮੇਂ ਦੇ ਦੌਰਾਨ ਉਹ ਕਰਦਾ ਰਿਹਾ। 1984 ਦੇ ਜਿਹੜੇ ਕਤਲੇਆਮ ਹੈ ਉਹਨੂੰ ਤੇ ਸਾਕਾ ਨੀਲਾ ਤਾਰਾ ਨੂੰ ਉਹ ਭਨਾਉਂਦਾ ਰਿਹਾ ਰਾਜਨੀਤਿਕ ਤੌਰ ਦੇ ਉੱਤੇ। ਪਰ ਇਸ ਵੇਲੇ ਬੇਅਦਬੀ ਦਾ ਜਿਹੜਾ ਮੁੱਦਾ ਉਹ ਇੰਨਾ ਜ਼ਿਆਦਾ ਹਾਵੀ ਹੋ ਗਿਆ ਕਿ ਇਹਦੇ ਵਿੱਚ ਅਕਾਲੀ ਦਲ ਦਾ ਇਹ 1984 ਵਾਲਾ ਮੁੱਦਾ ਜਿਹੜਾ ਜੀ ਉਹ ਟਿਕ ਨਹੀਂ ਰਿਹਾ। ਉਹ ਇਹਨੂੰ ਕਿਸੇ ਤਰੀਕੇ ਨਾਲ ਕੱਟਣ ਦੇ ਜਿਹੜਾ ਜੀ ਉਹ ਰੌਂ ਦੇ ਵਿੱਚ ਹੈ। ਥਾਂ ਥਾਂ ਦੇ ਉੱਤੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਹੋ ਰਿਹਾ ਜਿਹੜਾ ਵਿਰੋਧ ਆ ਉਹਦੀ ਕਾਟ ਲੱਭਣੀ ਜਿਹੜੀ ਉਹ ਔਖੀ ਹੋਈ ਪਈ ਆ। 5 ਵਾਰੀ ਦੇ ਮੁੱਖ ਮੰਤਰੀ ਰਹੇ ਔਰ ਘਾਗ ਸਿਆਸਤਦਾਨ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਇਸ ਜਿਹੜਾ ਜੀ ਮੁੱਦੇ ਨੂੰ ਕੱਟਣ ਦੇ ਵਾਸਤੇ ਕੋਈ ਇਹਦੀ ਕਾਟ ਲੱਭ ਨਹੀਂ ਰਹੀ। ਮਾਨਸਾ ਦੇ ਨੇੜੇ ਪਿੰਡ ਬੁਰਜ ਹਰੀ ਸਿੰਘ ਵਿੱਚ ਭੁੱਲਰ ਭਾਈਚਾਰੇ ਦੇ ਜਿਹੜੇ ਲੋਕ ਸੀ ਉਹਨਾਂ ਨੇ ਫੇਰ ਕਾਲੀਆਂ ਝੰਡੀਆਂ ਜਿਹੜੀਆਂ ਜੀ ਉਹ ਵਿਖਾਈਆਂ ਔਰ ਇੱਥੇ ਤਕਰਾਰ ਵੀ ਹੋਇਆ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਔਰ ਇਹਦੇ ਨਾਲ ਜਿਹੜਾ ਇਹ ਕਿਹਾ ਜਾ ਰਿਹਾ ਕਿ ਉਹ ਲੁਕਵੀਂ ਗੱਡੀ ਦੇ ਵਿੱਚ ਬੈਠ ਕੇ ਜਿਹੜੇ ਜੀ ਉਹ ਹਰਸਿਮਰਤ ਕੌਰ ਹੋਰੀ ਜਾਂਦੇ ਆ ਤਾਂ ਕਿ ਪਤਾ ਨਾ ਲੱਗੇ ਕਿ ਕਿਹੜੀ ਗੱਡੀ ਦੇ ਵਿੱਚ ਜਿਹੜਾ ਜੀ ਉਹ ਬੈਠੇ ਹੋਏ ਨੇ। ਇਹ ਹਾਲਾਤ ਜਿਹੜੇ ਜੀ ਬਠਿੰਡੇ ਦੇ ਵਿੱਚ ਬਣੇ ਹੋਏ ਆ। ਬੇਸ਼ੱਕ ਜਿਹੜਾ ਫਿਰੋਜ਼ਪੁਰ ਜਿੱਥੋਂ ਕਿ ਸਿੰਘ ਬਾਦਲ ਹੋਰੀ ਚੋਣ ਜਿਹੜੀ ਉਹ ਲੜ ਰਹੇ ਆ ਉੱਥੇ ਵੀ ਮੁੱਦਾ ਇਹ ਜਿਹੜਾ ਜੀ ਕਾਫੀ ਵੱਡੇ ਪੱਧਰ ਦੇ ਉੱਤੇ ਹੈ ਜਿਹੜਾ ਉਹ ਅਕਾਲੀ ਦਲ ਦੇ ਪੈਰ ਨਹੀਂ ਲੱਗਣ ਦੇ ਰਿਹਾ ਜੀ ਉੱਥੇ। ਔਰ ਇੱਥੇ ਜੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਸੇ ਗੱਲ ਤੋਂ ਆਸ ਹੈ ਤਾਂ ਉਹ ਕਾਂਗਰਸ ਦੇ ਆਪਸੀ ਫੁੱਟ ਤੋਂ ਆਸ ਹੈ ਕਿ ਉੱਥੋਂ ਉਹ ਜਿਹੜਾ ਲਾਹਾ ਲੈ ਸਕਦੇ ਨੇ। ਕਿੰਨਾ ਕੁ ਫਿਰੋਜ਼ਪੁਰ ਦੇ ਵਿੱਚ ਜਿਹੜਾ ਜੀ ਉਹਨਾਂ ਨੂੰ ਇਹ ਲਾਹਾ ਮਿਲੂਗਾ? ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਰਾਜ ਸਿੱਖ ਬਰਾਦਰੀ ਹੈ ਉੱਥੇ ਜੇ ਉਹ ਯੂਨਾਈਟ ਹੋ ਜਾਂਦੀ ਹੈ, ਜੇ ਉਹ ਇਕੱਠੇ ਹੋ ਜਾਂਦੇ ਆ ਤੇ ਇੱਥੋਂ ਦਾ ਹੈਰਾਨੀਜਨਕ ਜਿਹੜਾ ਜੀ ਉਹ ਨਤੀਜਾ ਦਿਸ ਸਕਦਾ ਫਿਰੋਜ਼ਪੁਰ ਵਾਲਾ। ਫਰੀਦਕੋਟ ਦੇ ਵਿੱਚ ਬੇਸ਼ੱਕ ਜਿਹੜਾ ਜੀ ਅੰਮ੍ਰਿਤਸਰ ਤੋਂ ਲਿਆ ਕੇ ਗੁਲਜ਼ਾਰ ਸਿੰਘ ਰਣੀਕੇ ਹੋਰਾਂ ਨੂੰ ਖੜਾ ਕੀਤਾ ਗਿਆ ਪਰ ਉਹ ਇੱਕ ਵੀ ਰੈਲੀ ਜਿਹੜੀ ਹੈ ਜੀ ਉਹ ਓਪਨਲੀ ਨਹੀਂ ਕਰ ਸਕੇ ਅਜੇ ਤੱਕ। ਜਿਹੜਾ ਜੀ ਉਹ ਕੀ ਕਰਦੇ ਆ ਘਰਾਂ ਦੇ ਅੰਦਰ ਹੀ ਜਿਹੜੀ ਜੀ ਉਹ ਰੈਲੀ ਕਰਦੇ ਆ। 25-25 50-50 ਲੋਕਾਂ ਦੇ ਜਿਹੜੇ ਇਕੱਠ ਨੇ ਉਹਨਾਂ ਨੂੰ ਉਹ ਸੰਬੋਧਨ ਕਰਦੇ, ਵੱਡਾ ਇਕੱਠ ਨਹੀਂ ਉਹ ਕਰ ਸਕੇ। ਹੁਣ ਕਾਂਗਰਸ ਦੇ ਵੱਲੋਂ ਬਰਗਾੜੀ ਦੇ ਵਿੱਚ ਇੱਕ ਰੈਲੀ ਜਿਹੜੀ ਹੈ ਜੀ ਉਹ ਰੱਖੀ ਗਈ ਆ। ਅਕਾਲੀ ਦਲ ਨੂੰ ਇਸ ਗੱਲ ਦੀ ਜਿਹੜੀ ਜੀ ਉਹ ਫਿਕਰਮੰਦੀ ਪਈ ਆ ਹੁਣ ਕਿ ਇਹਦੇ ਨਾਲ ਜਿਹੜਾ ਉਹ ਇਹ ਬਰਗਾੜੀ ਮੁੱਦਾ ਇੱਕ ਵਾਰੀ ਫੇਰ ਵੱਡੇ ਪੱਧਰ ਦੇ ਉੱਤੇ ਉੱਭਰੂਗਾ ਤੇ ਇਹਦਾ ਅਸਰ ਸਮੁੱਚੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੇ ਉੱਤੇ ਜਿਹੜਾ ਜੀ ਉਹ ਪੈ ਸਕਦਾ। ਸਿਆਣੇ ਕਹਿੰਦੇ ਆ ਕਿ ਹੱਥਾਂ ਦੇ ਨਾਲ ਦਿੱਤੀਆਂ ਮੂੰਹ ਦੇ ਨਾਲ ਖੋਲਣੀਆਂ ਪੈਂਦੀਆਂ ਨੇ ਜਾਂ ਮੂੰਹ ਦੇ ਨਾਲ ਵੀ ਕਈ ਵਾਰੀ ਜਿਹੜੀਆਂ ਉਹ ਖੁੱਲਦੀਆਂ ਨਹੀਂ। ਸੱਤਾ ਦੇ ਨਸ਼ੇ ਦੇ ਵਿੱਚ ਅਕਾਲੀ ਦਲ ਨੇ ਜਦੋਂ ਇਹ ਘਟਨਾਵਾਂ ਦੇ ਉੱਤੇ ਕੋਈ ਗੌਰ ਨਹੀਂ ਸੀ ਕੀਤਾ ਬਲਕਿ ਜਿਹੜੇ ਇਹਦੇ ਵਾਸਤੇ ਦੋਸ਼ੀ ਸਨ ਉਹਨਾਂ ਨੂੰ ਪਨਾਹ ਦਿੱਤੀ ਔਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹੋ ਸਕਦਾ ਉਹਨੇ ਕਦੇ ਸੋਚਿਆ ਵੀ ਨਾ ਹੋਵੇ ਕਿ ਇਹ ਮੁੱਦਾ ਉਹਦੇ ਵਾਸਤੇ ਕਿਸੇ ਟਾਈਮ ਗਲੇ ਦੀ ਹੱਡੀ ਬਣ ਜਾਊਗਾ ਜਿਹੜਾ ਕਿ ਬਣ ਗਿਆ। ਬਿਲਕੁਲ ਜੀ ਬਿਲਕੁਲ। ਤੇ ਅੱਗੇ ਫਿਰ ਆਪਾਂ ਬੇਅਦਬੀ ਮਾਮਲੇ ਦੀ ਜੇ ਗੱਲ ਕਰੀਏ ਇਸ ਮੁੱਦੇ ਤੇ ਸਿੱਟ ਫਿਰ ਸਰਗਰਮ ਹੋਈ। ਬਿਲਕੁਲ ਜੀ। ਐਕਚੁਅਲੀ 12 ਅਕਤੂਬਰ 15 ਨੂੰ ਬਰਗਾੜੀ ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ SIT ਜਿਹੜੀ ਹੈ ਜੀ ਉਹਦੀ ਜਾਂਚ ਫੇਰ ਜਿਹੜੀ ਹੈ ਜੀ ਸ਼ੁਰੂ ਹੋਈ ਹੈ। ਸ਼ਾਇਦ ਇਹਦਾ ਰੀਜ਼ਨ ਇਹ ਆ
ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਾਰ-ਬਾਰ ਜ਼ਿਕਰ ਕੀਤਾ ਕਿ ਬਸ ਵੋਟਾਂ ਪੈ ਲੈਣ ਦਿਓ, ਫਿਰ ਕੁੰਵਰ ਵਿਜੇ ਪ੍ਰਤਾਪ ਹੋਰੀ ਜਿਹੜਾ ਜੀ ਉਹ ਵਾਪਸ ਆ ਜਾਣਗੇ। ਹੁਣ ਸਵਾਲ ਤਾਂ ਉਦੋਂ ਦਾ ਇਹ ਉੱਠਦਾ ਨਾ ਜੀ, ਆਪਾਂ ਕੰਟੀਨਿਊਸ ਉਹਦੇ ਉੱਤੇ ਗੱਲ ਕੀਤੀ ਆ ਕਿ SIT ਤਾਂ ਉੱਥੇ ਹੀ ਆ। SIT ਦੇ ਉੱਤੇ ਪਾਬੰਦੀ ਨਹੀਂ ਲੱਗੀ, SIT ਦੇ ਉੱਤੇ ਕੋਈ ਸਟੇ ਨਹੀਂ ਦਿੱਤਾ ਕਿਸੇ ਅਦਾਲਤ ਨੇ। ਉਹ ਸਰਗਰਮ ਕਿਉਂ ਨਹੀਂ ਹੈਗੇ ਜਿਹੜਾ ਜੀ ਉਹ ਮੈਂਬਰ। ਹੁਣ ਜਿਹੜੀ SIT ਆ ਉਹਦੀ ਇੱਕ ਵਾਰੀ ਫੇਰ ਸਰਗਰਮੀ ਜਿਹੜੀ ਆ ਜੀ ਉਹ ਨਜ਼ਰ ਆਈ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਦੋਂ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਗੱਡੀਆਂ ਦੀ ਮੂਵਮੈਂਟ ਦਾ ਪਤਾ SIT ਜਿਹੜੀ ਉਹ ਲਾ ਰਹੀ ਆ। ਤੇ ਉਸ ਟਾਈਮ ਜਦੋਂ ਇਹ ਸਾਰਾ ਕੁਝ ਵਾਪਰਿਆ, ਇਹ ਘਟਨਾਵਾਂ ਵਾਪਰੀਆਂ, ਇਹ ਗੱਡੀਆਂ ਉਸ ਟਾਈਮ ਕਿੱਥੇ ਸੀਗੀਆਂ? ਬਰਗਾੜੀ ਕਾਂਡ ਤੋਂ 15 ਦਿਨ ਪਹਿਲਾਂ ਤੇ 15 ਦਿਨ ਬਾਅਦ ਦਾ ਰਿਕਾਰਡ ਜਿਹੜਾ ਉਹ SIT ਨੇ ਜਿਹੜਾ ਚੀਫ ਸੈਕਟਰੀ ਆ ਉੱਥੋਂ ਤਲਬ ਕਰ ਲਿਆ। ਇਹਦੇ ਨਾਲ ਇੰਟੈਲੀਜੈਂਸ ਵਿੰਗ ਨੇ ਵੀ ਜਿਹੜੀ ਮੂਵਮੈਂਟ ਹੈ ਉਹਦੇ ਸੰਬੰਧੀ ਰਿਕਾਰਡ ਜਿਹੜਾ ਵੀ ਉਹ ਇਕੱਠਾ ਕਰਨਾ ਸ਼ੁਰੂ ਕੀਤਾ। ਕਿਉਂਕਿ ਜਿਹੜੀ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਇੰਟੈਲੀਜੈਂਸ ਮੁਖੀ ਦੀ ਹੁੰਦੀ ਹੈ। ਇਹ ਕਿਹਾ ਜਾ ਰਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਗੱਡੀਆਂ ਦੀ ਮੂਵਮੈਂਟ ਤੇ ਉਹਨਾਂ ਦੇ ਜਿਹੜਾ ਫੋਨ ਵਗੈਰਾ ਤੇ ਬਾਕੀ ਰਿਕਾਰਡ ਜਿਹੜਾ ਜੀ ਉਹ ਮਿਲਦਾ ਤਾਂ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮੁੜ ਕੇ ਫੇਰ ਤਲਬ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਉਦੋਂ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਵੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਕਿਉਂਕਿ ਗ੍ਰਹਿ ਵਿਭਾਗ ਵੀ ਸੀਗਾ ਔਰ ਗ੍ਰਹਿ ਵਿਭਾਗ ਦੇ ਅੰਡਰ ਹੁੰਦੀ ਸੀ ਸਾਰੀ ਪੁਲਿਸ ਜਿਹੜੀ, ਔਰ ਉਹਦੇ ਦੌਰਾਨ ਉਹਨਾਂ ਦੇ ਜਿਹੜੇ ਕਾਫਲੇ ਆ ਉਹ ਇੱਧਰ ਉੱਧਰ ਗਏ ਸੀ। ਕਿਉਂਕਿ ਸਾਬਕਾ DGP ਸਮੇਤ ਸਿੰਘ ਸੈਣੀ ਹੋਰਾਂ ਨੇ ਜਿਹੜਾ ਐਫੀਡੇਵਿਟ ਦਿੱਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਕਿ ਗੋਲੀ ਕਾਂਡ ਦੇ ਦੌਰਾਨ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਇਨ ਟੱਚ। ਇਹਨੂੰ ਲੈ ਕੇ ਜਿਹੜੇ ਜਾਂਚ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾ ਸਕਦਾ ਹੈ ਕਿ ਇਸ ਮੂਵਮੈਂਟ ਦੇ ਉੱਤੇ ਬਹੁਤਾ ਕੁਝ ਨਿਰਭਰ ਹੋਊਗਾ ਕਿ ਉਹ ਗੱਡੀਆਂ ਕਿਸ ਟਾਈਮ ਦੇ ਉੱਤੇ ਕਿਸ ਪਾਸੇ ਵੱਲ ਨੂੰ ਮੂਵ ਹੋਈਆਂ। ਇਹ ਘਟਨਾਵਾਂ ਵਾਪਰਨ ਤੋਂ ਪਹਿਲਾਂ ਉਹਨਾਂ ਦੀ ਮੂਵਮੈਂਟ ਕੀ ਸੀ ਗੱਡੀਆਂ ਦੀ, ਘਟਨਾਵਾਂ ਵਾਪਰਨ ਤੋਂ ਬਾਅਦ ਇਹਨਾਂ ਗੱਡੀਆਂ ਦੀ ਜਿਹੜੀ ਹੈ ਉਹ ਮੂਵਮੈਂਟ ਕੀ ਸੀਗੀ। ਇਹ ਵੀ ਕਿਹਾ ਜਾ ਰਿਹਾ ਕਿ SIT ਜਿਹੜਾ ਜੀ ਇਹ ਜਿਹੜੀ ਉਹਨੇ ਦੁਬਾਰਾ ਫਿਰ ਸਰਗਰਮੀ ਦਿਖਾਈ ਆ ਉਹ ਇਹ ਦੱਸਣਾ ਚਾਹੁੰਦੀ ਆ ਕਿ ਬੇਸ਼ੱਕ ਕੁੰਵਰ ਵਿਜੇ ਪ੍ਰਤਾਪ ਹੋਰੀ ਜਿਹੜੇ ਦੀ ਉਹ ਲਾਂਭੇ ਕੀਤੇ ਗਏ ਇਸ ਜਾਂਚ ਤੋਂ, SIT ਜਿਹੜੀ ਹੈ ਜੀ ਉਹ ਕੰਟੀਨਿਊ ਜਾਂਚ ਇਹਦੀ ਕਰ ਰਹੀ ਆ। ਇਹ ਸ਼ਾਇਦ SIT ਘੱਟ ਦੱਸਣਾ ਚਾਹੁੰਦੀ ਆ, ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਉਹ ਦੱਸਣਾ ਚਾਹੁੰਦੇ ਆ, ਜਿਹਦੇ ਕਰਕੇ ਇਹ ਦੁਬਾਰਾ ਮੂਵਮੈਂਟ ਜਿਹੜੀ ਹੈ ਜੀ ਉਹ ਦਿਸੀ ਆ। ਇਹਦਾ ਕੀ ਅਸਰ ਪੈਂਦਾ, ਇਹਦੇ ਵਿੱਚੋਂ ਕੀ ਜਿਹੜਾ ਜੀ ਉਹ ਲੱਭਦਾ, ਇਹ ਬਾਅਦ ਵਾਲੀਆਂ। ਬਿਲਕੁਲ ਜੀ ਬਿਲਕੁਲ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਚੋਣਾਂ ਵੇਲੇ ਬਹੁਤੇ ਸਾਰੇ ਲੋਕਾਂ ਨੂੰ, ਕਿਸਾਨਾਂ ਨੂੰ, ਹੋਰ ਸੰਸਥਾਵਾਂ ਨੂੰ ਬੜੀਆਂ ਉਮੀਦਾਂ ਰਹਿੰਦੀਆਂ। ਇਸੇ ਤਰ੍ਹਾਂ ਕਿ ਪਿੰਡ ਚੱਕ ਰੈਲਾ ਆ ਉਸ ਨੂੰ ਵੀ ਬੜੀ ਉਮੀਦ ਰਹਿੰਦੀ ਆ ਕਿ ਕੁਛ ਨਾ ਕੁਛ ਹੋਊਗਾ, ਜਿੱਥੇ ਕਿ ਬੱਚੇ ਜਿਹੜੇ ਮੰਦ ਬੁੱਧੀ ਜੰਮ ਰਹੇ ਆ। ਇਹ ਜੇ ਕਿਤੇ ਵੈਸੇ ਲੱਭਣਾ ਬੜਾ ਔਖਾ ਜੀ ਇਹ ਪਿੰਡ। ਮੈਂ ਖੁਦ ਜਿਹੜਾ ਜੀ ਪਰਸਨਲ ਤੌਰ ਤੇ ਵਿਜ਼ਿਟ ਇੱਥੇ ਕੀਤਾ। ਫਾਜ਼ਿਲਕਾ ਵਿਧਾਨ ਸਭਾ ਹਲਕਾ ਇਹ ਪਿੰਡ ਆ ਔਰ ਇਹ ਜੇ ਆਪਾਂ ਸਰਹੱਦ ਜਿਹੜੀ ਦੀ ਪਾਕਿਸਤਾਨ ਦੀ ਦੇਖੀਏ ਤੇ ਲਾਸਟ ਪਿੰਡ ਹੈ ਸਰਹੱਦ ਦੇ ਨੇੜੇ ਜਿਹੜਾ ਜੀ ਚੱਕ ਰਹੇਲਾ। ਔਰ ਇੱਥੇ ਇੰਨੇ ਬੁਰੇ ਤਰੀਕੇ ਦੇ ਨਾਲ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਇਹ ਪਿੰਡ ਹੈ ਚੱਕ ਰਹੇਲਾ, ਜਿੱਥੇ ਪਾਣੀ ਤੱਕ ਜਿਹੜਾ ਜੀ ਉਹ ਲੋਕਾਂ ਨੂੰ ਸਾਫ਼ ਮੁਹੱਈਆ ਨਹੀਂ ਕਰਵਾਇਆ ਜਾ ਸਕਿਆ। ਇੱਥੇ ਜਿਹੜਾ RO ਸਿਸਟਮ ਸੀਗਾ ਇੱਕ ਵਾਰੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ ਲਵਾਇਆ ਸੀ। ਉਸ ਤੋਂ ਬਾਅਦ ਇਸ RO ਸਿਸਟਮ ਦੀ ਕਿਸੇ ਨੇ ਰਿਪੇਅਰ ਨਹੀਂ ਕਰਾਈ, ਉਹ ਬੰਦ ਪਿਆ ਉਹਦਾ ਮੁੜ ਕੇ ਨਹੀਂ ਕੋਈ ਜਗ੍ਹਾ ਦੇ ਉੱਤੇ ਗਿਆ। ਇਹ ਜਿਹੜਾ ਪਿੰਡ ਚੱਕ ਰਹੇਲਾ ਹੈ ਇਹਦਾ ਹਾਲਾਤ ਜਿਹੜੇ ਆ ਜੀ ਇਸ ਤਰ੍ਹਾਂ ਦੇ ਆ ਕਿ ਉੱਥੇ ਕੋਈ ਜਿਹੜਾ ਜੀ ਫੋਨ ਕੰਮ ਨਹੀਂ ਕਰਦਾ। ਜੇ ਉਹਨਾਂ ਨੇ ਫੋਨ ਸੁਣਨਾ ਆ, ਫੋਨ ਕਰਨਾ ਆ ਤਾਂ ਉਹਨਾਂ ਨੂੰ 7 ਕਿਲੋਮੀਟਰ ਜਿਹੜਾ ਜੀ ਉਹਨਾਂ ਨੂੰ ਆਉਣਾ ਪੈਂਦਾ। ਉੱਥੇ ਆ ਕੇ ਪਿੰਡ ਦੇ ਵਿੱਚ ਫਿਰ ਕੁਝ ਟਾਵਰ ਜਿਹੜੇ ਆਉਂਦੇ ਆ ਤੇ ਉੱਥੇ ਆ ਕੇ ਉਹ ਫੋਨ ਕਰਦੇ ਆ। ਜਿਹੜੇ ਬੱਚੇ ਨੇ ਉਹਨਾਂ ਨੂੰ ਸਕੂਲ ਜਾਣ ਦੇ ਵਾਸਤੇ 12 ਕਿਲੋਮੀਟਰ ਪੈਦਲ ਚੱਲਣਾ ਪੈਂਦਾ। ਕੋਈ ਬੱਸ ਨਹੀਂ ਉੱਥੇ ਜਿਹੜੀ ਦੀ ਜਾਂਦੀ, ਜਿਹੜੀ ਕੋਈ ਪਬਲਿਕ ਟਰਾਂਸਪੋਰਟ ਉੱਥੇ ਜਿਹੜੀ ਦੀ ਉਹ ਨਹੀਂ ਹੈਗੀ। ਔਰ ਲੋਕੀ ਜਿਹੜੇ ਨੇ ਜੀ ਉਹ ਮੋਟਰਸਾਈਕਲ ਆਪਣੇ ਜਿਨ੍ਹਾਂ ਨੇ ਰੱਖੇ ਹੋਏ ਉਹਦੇ ਉੱਤੇ ਹੀ ਸਮਾਨ ਵਗੈਰਾ ਜਿਹੜਾ ਜੀ ਉਹ ਲੈ ਕੇ ਆਉਂਦੇ ਆ। ਉਹ ਤਾਂ ਸਾਰਾ ਕੁਝ ਝੱਲ ਲੈਂਦੇ ਆ। ਜਿਹੜਾ ਸਭ ਤੋਂ ਦੁਖਦਾਈ ਪਹਿਲੂ ਆ ਇਹ ਪਿੰਡ ਦਾ ਉਹ ਇਹ ਆ ਕਿ ਗੰਦਾ ਪਾਣੀ ਹੋਣ ਦੀ ਵਜ੍ਹਾ ਕਰਕੇ ਭਿਆਨਕ ਬਿਮਾਰੀਆਂ ਦਾ ਸਾਹਮਣਾ ਇਸ ਪਿੰਡ ਚੱਕ ਰਹੇਲਾ ਨੂੰ ਕਰਨਾ ਪੈਂਦਾ। ਇੱਥੇ ਲੋਕ ਜਿਹੜੇ ਜੀ ਉਹ ਸਕਿਨ ਦੀਆਂ ਪ੍ਰੋਬਲਮਸ ਦੇ ਨਾਲ ਜੂਝ ਰਹੇ ਆ।
ਹੈਪੇਟਾਈਟਸ ਦੇ ਨਾਲ ਕੈਂਸਰ ਦਾ ਸ਼ਿਕਾਰ ਹੋ ਰਹੇ ਆ। ਜਿਹੜੇ ਬੱਚੇ ਆ, ਜੇ ਤੁਸੀਂ ਪਿੰਡ ਦੇ ਵਿੱਚ ਤੇ ਜਾਓ ਤਾਂ ਤੁਹਾਨੂੰ ਬੜੀ ਹੈਰਾਨਗੀ ਹੁੰਦੀ ਆ ਦੇਖ ਕੇ ਕਿ ਪਿੰਡ ਦੇ ਵਿੱਚ ਅੰਗਹੀਣ ਬੱਚੇ ਬੜੇ ਨੇ। ਹਰ ਵਿਹੜੇ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਅੰਗਹੀਣ ਬੱਚਾ ਖੇਡਦਾ ਜਿਹੜਾ ਜੀ ਉਹ ਨਜ਼ਰ ਆਉਂਦਾ। ਔਰ ਜਿਹੜੇ ਇੱਥੇ ਮੰਦਬੁੱਧੀ ਬੱਚੇ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਪੈਦਾ ਹੋ ਰਹੇ ਆ, ਉਹਦਾ ਰੀਜ਼ਨ ਜਿਹੜਾ ਇਹ ਗੰਦਾ ਪਾਣੀ ਜਿਹੜਾ ਉਹ ਦੱਸਿਆ ਜਾ ਰਿਹਾ। ਔਰ ਅੱਜ ਤੱਕ ਇਸ ਪਿੰਡ ਦੇ ਤੱਕ ਜਿਹੜੀ ਜੀ ਉਹ ਪਹੁੰਚ ਰਾਜਨੀਤਿਕ ਲੋਕਾਂ ਦੀ ਹੁੰਦੀ ਆ। ਵੋਟਾਂ ਦੇ ਟਾਈਮ ਜਿਹੜਾ ਜੀ ਉਹ ਜਾਂਦੇ ਆ, ਪਰ ਵੋਟਾਂ ਤੋਂ ਬਾਅਦ ਫਿਰ ਇਸ ਚੱਕ ਰਹੇਲਾ ਨੂੰ ਜਿਹੜਾ ਜੀ ਉਹ ਭੁੱਲ ਭੁਲਾ ਜਾਂਦੇ ਆ। ਇਸ ਪਿੰਡ ਦੇ ਵਿੱਚ ਜਿਹੜੀ ਇੱਕ ਲੜਕੀ ਜਿਹੜੀ ਕਿ ਵੀਲ ਚੇਅਰ ਦੇ ਉੱਤੇ ਆ, ਕਿਉਂਕਿ ਉਹ ਵੀ ਅੰਗਹੀਣ ਜਿਹੜੀ ਜੀ ਉਹ ਜੰਮੀ, ਉਹ ਸਿਲਾਈ ਦਾ ਕੰਮ ਜਾਣਦੀ ਆ। ਉਹਨੂੰ ਜਦੋਂ ਪੁੱਛਿਆ ਨਦੀ ਤੇ ਵੀ ਉਹ ਕੀ ਕਰਨਾ ਚਾਹੁੰਦੀ ਹੈ ਤਾਂ ਉਹ ਕਹਿੰਦੀ ਸਿਲਾਈ ਮਸ਼ੀਨਾਂ ਉਹਨੂੰ 2-3 ਮਿਲ ਜਾਣ ਤਾਂ ਉਹ ਨਾਲਦਿਆਂ ਨੂੰ ਵੀ ਕੰਮ ਜਿਹੜਾ ਜੀ ਉਹ ਦੇ ਸਕਦੀ ਹੈ। ਔਰ ਉਹ ਵੈਸੇ ਤੁਰੰਤ ਜਿਹੜੀਆਂ ਸਿਲਾਈ ਮਸ਼ੀਨਾਂ ਸੀਗੀਆਂ ਜੀ ਉਹ ਲੈ ਕੇ ਉਹਨੂੰ ਦੇਤੀਆਂ ਤਾਂ ਕਿ ਬਹਿ ਕੇ ਉਹ ਆਪਣਾ ਜਿਹੜਾ ਜੀ ਰੋਜ਼ੀ ਰੋਟੀ ਚਲਾ ਸਕੇ ਤੇ ਨਾਲ ਪਿੰਡ ਦੀਆਂ 2 ਹੋਰ ਕੁੜੀਆਂ ਨੂੰ ਜਿਹੜਾ ਇਸ ਸਿਲਾਈ ਦੇ ਕੰਮ ਦੇ ਉੱਤੇ ਜਿਹੜਾ ਜੀ ਉਹ ਲਾ ਸਕੇ। ਕਿਸੇ ਨੂੰ ਇਹ ਲੱਗਦਾ ਕਿ ਪਤਾ ਨਹੀਂ ਇਹ ਕਿਸੇ ਕਿਹੜੀ ਦੁਨੀਆ ਦਾ ਪਿੰਡ ਹੈ, ਪਰ ਇਹ ਪੰਜਾਬ ਦਾ ਪਿੰਡ ਹੈ। ਇਹ ਉਸ ਫਾਜ਼ਿਲਕਾ ਦਾ ਪਿੰਡ ਹੈ ਜਿੱਥੋਂ ਦੇ ਪਿਛਲੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵੀ ਜਿਆਣੀ ਸਾਹਿਬ ਜਿਹੜਾ ਜੀ ਉਹ ਰਹੇ ਆ, ਜਿਹੜੇ ਕਿ ਸ਼ਰਾਬ ਨੂੰ ਨਸ਼ਾ ਨਹੀਂ ਸਨ ਜਿਹੜਾ ਜੀ ਉਹ ਮੰਨਦੇ ਹੁੰਦੇ। ਇੱਥੇ ਉਹਨਾਂ ਨੇ, ਕਿਉਂਕਿ ਉਹ ਸਿਹਤ ਮੰਤਰੀ ਰਹੇ ਨੇ, ਤੇ ਸਿਹਤ ਮੰਤਰੀ ਦੇ ਇਹ ਬਿਮਾਰ ਪਿੰਡਾਂ ਦੀ ਕਹਾਣੀ ਆ। ਸਾਬਕਾ ਸਿਹਤ ਮੰਤਰੀ ਦੇ ਉੱਥੇ ਉਹਨੇ ਹਸਪੀਟਲ ਵੀ ਇੱਕ ਜਿਹੜਾ ਜੀ ਨੇੜੇ ਪਿੰਡ ਦੇ ਵਿੱਚ ਉਸ ਚੱਕ ਰਹੇਲਾ 'ਚ ਨਹੀਂ, ਉਹਨੇ ਨੇੜੇ ਉਸਾਰਿਆ ਸੀ, ਪਰ ਉੱਥੇ ਡੰਗਰ ਬੰਨੇ ਹੋਏ ਆ ਤੇ ਪਾਥੀਆਂ ਜਿਹੜੀਆਂ ਜੀ ਉਹਦੇ ਅੰਦਰ ਲੱਗੀਆਂ ਹੋਈਆਂ ਨੇ ਹਸਪੀਟਲ ਦੇ, ਕਿਉਂਕਿ ਉਹ ਮਹਿਜ਼ ਬਿਲਡਿੰਗ ਉਸਾਰ ਕੇ ਜਿਹੜਾ ਜੀ ਉਹ ਛੱਡ ਦਿੱਤੀ ਗਈ ਸੀ। ਜਦੋਂ ਚੋਣਾਂ ਆਉਂਦੀਆਂ ਨੇ ਇਹਨਾਂ ਪਿੰਡਾਂ ਦਾ ਜਿਹੜਾ ਜੀ ਉਹ ਜ਼ਿਕਰ ਹੁੰਦਾ, ਚੋਣਾਂ ਚਲੇ ਜਾਂਦੀਆਂ ਨੇ ਤੇ ਲੋਕਾਂ ਦੇ ਚੇਤਿਆਂ 'ਚ ਪਿੰਡ ਵੀ ਵਿਸਰ ਜਾਂਦੇ। ਬਿਲਕੁਲ ਸੀ, ਫਿਰ ਪਿੰਡ ਭੁੱਲੇ ਰਹਿੰਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸਰੋਤਿਓ, ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਹੈ ਇੱਥੇ ਹੀ। ਆਪ ਸਭ ਨੂੰ ਸਤਿ